ਸਿੰਘ ਕਮਲਜੀਤ ਕੌਰ ਸੈਨ ਹੋਜ਼ੇ ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 270 0113 ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਇਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਕਹਿੰਦੇ ਪ੍ਰਧਾਨ ਮੰਤਰੀ ਨੇ ਨਵੇਂ ਐਲਾਨ ਕੀਤੇ ਨੇ, ਲੋਕ ਇਹਤਿਆਤ ਵਰਤਣ, ਤਾਂ ਵੀ ਤਾਕੀਦ ਕੀਤੀ ਆ। ਹਾਂਜੀ ਬਿਲਕੁਲ। ਦੇਖੋ ਇਹਨਾਂ ਨੇ ਇੱਕ ਤੇ ਜਿਹੜਾ ਹੁਣ ਅਨਲੌਕ ਕਹਿ ਲਓ, ਲਾਕਡਾਊਨ ਤਾਂ ਕੀ ਹੈ, ਵੈਸੇ ਲਾਕਡਾਊਨ ਤਾਂ ਇਹਨਾਂ ਨੇ 31 ਤੱਕ ਵਧਾਇਆ ਹੀ ਹੋਇਆ। ਉਹਦੇ 'ਚ ਸਕੂਲ ਕਾਲਜ ਜਿਹੜੇ ਆ ਉਹ 31 ਤੱਕ ਬੰਦ ਰਹਿਣਗੇ। ਉਸ ਤਰ੍ਹਾਂ ਜਿਹੜੀਆਂ ਡੋਮੈਸਟਿਕ ਫਲਾਈਟਸ ਨੇ ਉਹ ਕੁਛ ਵਧਾਈਆਂ ਜਾਣਗੀਆਂ, ਜਿੱਦਾਂ ਸਪੈਸ਼ਲ ਟ੍ਰੇਨਾਂ ਚੱਲਦੀਆਂ ਨੇ ਉਹ ਥੋੜ੍ਹੀਆਂ ਜਿਹੀਆਂ ਵਧਾਈਆਂ ਜਾਣਗੀਆਂ। ਮਤਲਬ ਕਿ ਹੌਲੇ ਹੌਲੇ ਇਹ ਤੁਰੇ ਆਉਂਦੇ ਆ ਉਸ ਪੜਾਅ ਵੱਲ ਜਿਹਨੂੰ ਆਪਾਂ ਅੰਤਲਾ ਪੜਾਅ ਮੰਨਾਂਗੇ ਅਨਲੌਕ ਦਾ। ਸੋ ਇਹ ਕੁਛ ਪਾਬੰਦੀਆਂ, ਕੰਟੇਨਮੈਂਟ ਏਰੀਆ ਜਿਹੜੇ ਹੁੰਦੇ ਆ, ਕੰਟੇਨਮੈਂਟ ਜ਼ੋਨ ਜਿਹਨਾਂ ਨੂੰ ਆਪਾਂ ਕਹਿੰਦੇ ਆ, ਉਹਨਾਂ ਤੇ ਰੋਕ ਰਹੇਗੀ। ਮਤਲਬ ਕਿ ਕੁਛ ਚੀਜ਼ਾਂ ਜਿਹੜੀਆਂ ਉੱਥੇ ਜ਼ਿਆਦਾ ਸਖਤ ਤਰ੍ਹਾਂ ਨਾਲ ਲਾਗੂ ਹੋਣਗੀਆਂ। ਬਾਕੀ ਹੌਲੀ ਹੌਲੀ ਇਹ ਖੋਲ ਜਾ ਰਹੀ ਹੈ। ਤਕਰੀਬਨ ਲਾ ਲਓ ਕਿ ਰੈਟਾਂ ਜਿਹੜੀਆਂ ਉਹ ਦਿੱਤੀ ਜਾ ਰਹੀ ਹੈ। ਸਭ ਤੋਂ ਵੱਡੀ ਗੱਲ ਆ। ਔਰ ਦੂਜੀ ਗੱਲ ਇਹ ਹੈ ਕਿ ਜਿਵੇਂ ਹੁਣ ਮੰਨ ਲਓ ਕਿਸੇ ਨੇ ਸਟੇਟ ਤੋਂ ਦੂਜੇ ਸਟੇਟ ਦੇ ਵਿੱਚ ਜਾਣਾ ਹੈ ਤਾਂ ਉਹਨਾਂ ਨੂੰ ਵੀ ਕੋਈ ਸਪੈਸ਼ਲ ਇਜਾਜ਼ਤ ਲੈਣ ਦੀ ਜ਼ਰੂਰਤ ਨਹੀਂ ਹੋਏਗੀ। ਕੁਛ ਇਸ ਤਰ੍ਹਾਂ ਦੀਆਂ ਇਹਨਾਂ ਨੇ ਮਤਲਬ ਕਿ ਰੈਟਾਂ ਦੇ ਦਿੱਤੀਆਂ। ਬਾਕੀ ਕਿਉਂਕਿ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਹੀ ਆ ਸਿਸਟਮ ਕੁਛ ਇਸ ਤਰ੍ਹਾਂ ਦਾ ਕਿ ਸਟੇਟਾਂ ਜਿਹੜੀਆਂ ਉਹ ਆਪਣੇ ਪੱਧਰ ਤੇ ਇੱਕ ਸਰਕੂਲਰ ਜਾਰੀ ਕਰਦੀਆਂ, ਲਾਗੂ ਕਰਦੀਆਂ। ਤਾਂ ਉਹ ਆਪਾਂ ਵੇਟ ਕਰਦੇ ਹਾਂ ਕੱਲ੍ਹ ਤੱਕ ਹੋਰ ਪੰਜਾਬ ਦੇ ਵਿੱਚ ਕੀ ਲਾਗੂ ਹੁੰਦਾ, ਕਿਉਂਕਿ ਅੱਜ ਇਹਨਾਂ ਦੀ ਕੈਬਨਿਟ ਦੀ ਮੀਟਿੰਗ ਬੈਠੀ ਆ। ਉਹਦੇ ਵਿੱਚ ਇਹਨਾਂ ਨੇ ਫੈਸਲਾ ਲਿਆਊਗਾ ਕਿ ਕੀ ਕੁਛ ਕਰਨਾ। ਤਾਂ ਖੈਰ ਜੇ ਆਪਾਂ ਪ੍ਰਧਾਨ ਮੰਤਰੀ ਦੀ ਗੱਲ ਕਰੀਏ, ਪ੍ਰਧਾਨ ਮੰਤਰੀ ਦੇ ਭਾਸ਼ਣ ਨੂੰ ਅੱਜ ਮੀਡੀਆ ਨੇ ਵੀ ਬੜਾ ਪ੍ਰਮੋਟ ਕੀਤਾ। ਲੋਕ ਵੀ ਬੜੀ ਉਤਸੁਕਤਾ ਦੇ ਨਾਲ ਉਡੀਕਦੇ ਪਏ ਸਨ, ਜਿਗਿਆਸਾ ਦੇ ਨਾਲ ਉਡੀਕਦੇ ਪਏ ਸਨ। ਉਸ ਤਰ੍ਹਾਂ ਪ੍ਰਧਾਨ ਮੰਤਰੀ ਦਾ ਜਦੋਂ ਭਾਸ਼ਣ ਆਉਂਦਾ ਥੋੜਾ ਡਰ ਵੀ ਲੱਗਦਾ, ਥੋੜਾ ਭੈ ਵੀ ਆਉਂਦਾ। ਕੁਛ ਲੋਕ ਜਿਹੜੇ ਆ ਕੰਬ ਵੀ ਜਾਂਦੇ ਆ ਕਿ ਆ ਰਿਹਾ ਜਿਵੇਂ ਫਿਲਮਾਂ 'ਚ ਨਹੀਂ ਕਹਿੰਦੇ ਉਹ ਆ ਗਿਆ। ਤਾਂ ਲੋਕ ਇੱਕ ਦੂਜੇ ਨੂੰ ਟੈਲੀਫੋਨ ਤੇ ਸੁਨੇਹੇ ਭੇਜਦੇ ਆ ਕਿ ਉਹ ਆ ਰਿਹਾ, ਫਿਰ ਉਹ ਕਹਿੰਦੇ ਆ ਕਿ ਉਹ ਆ ਗਿਆ। ਫਿਰ ਉਹ ਬੋਲਦੇ ਆ ਜਦ, ਤੇ ਲੋਕ ਜਿਹੜੇ ਆ ਐ ਦਿਲ ਦੀ ਧੜਕਣ ਨੂੰ ਰੋਕ ਕੇ ਸੁਣਦੇ ਆ ਕਿ ਕੋਈ ਸ਼ਬਦ ਮਿਸ ਤਾਂ ਨਹੀਂ ਹੋ ਗਿਆ, ਤਾਂ ਅਸੀਂ ਉਹ ਸ਼ਬਦ ਨੂੰ ਕਿਤੇ ਮਿਸ ਕਰ ਜਾਈਏ ਤੇ ਉੱਧਰੋਂ ਕੋਈ ਨਾ ਕੋਈ ਹੁਕਮ ਲਾਗੂ ਹੋ ਜਾਵੇ, ਕੀ ਬਣੂਗਾ। ਤਾਂ ਇਸ ਤਰ੍ਹਾਂ ਇੱਕ ਜਿੱਦਾਂ ਕਹਿ ਲਈਏ ਬੜਾ ਉਤਸੁਕਤਾ ਵਾਲਾ ਮਾਹੌਲ ਸੀਗਾ। 4 ਵਜੇ ਸ਼ਾਮੀ ਦੇਸ਼ ਦੇ ਮੁਖਾਤਬ ਹੋਏ ਆ। ਉਹਨਾਂ ਨੇ ਗੱਲਾਂ ਬੜੀਆਂ ਨਾ ਗਿਆਨ ਵਾਲੀਆਂ ਕੀਤੀਆਂ। ਉਹ ਕਹਿੰਦੇ ਕਿ ਗਰਮੀ ਤੋਂ ਬਾਅਦ ਹੁਣ ਆਊਗਾ ਮਾਨਸੂਨ ਦਾ ਮੌਸਮ, ਉਸ ਤੋਂ ਬਾਅਦ ਸਰਦੀ ਆਊਗੀ, ਸਰਦੀ ਤੋਂ ਬਾਅਦ ਤਿਉਹਾਰ ਆਉਣਗੇ। ਇਹ ਬੜੀ ਤਗੜੀ ਖੋਜ ਸੀਗੀ। ਤਾਂ ਫਿਰ ਉਹ ਕਹਿੰਦੇ ਕਿ ਨਵੰਬਰ ਤਿਉਹਾਰਾਂ ਦਾ ਜਿਹੜਾ ਸਮਾਂ ਆਉਣਾ, ਉਦੋਂ ਤੱਕ ਆਪਾਂ ਇਸ ਤਰ੍ਹਾਂ ਕਰਦੇ ਹਾਂ ਕਿ ਵੀ ਜਿਹੜੇ ਲੋਕ ਵਿਚਾਰੇ ਗਰੀਬ ਆ, ਜਿਹੜੇ ਫੂਡ ਸਿਕਿਉਰਿਟੀ ਦੇ ਤਹਿਤ ਆਉਂਦੇ ਆ, ਉਹਨਾਂ ਨੂੰ ਜਿਹੜਾ 5 ਕਿਲੋ ਐਕਸਟਰਾ ਆਪਾਂ ਰਾਸ਼ਨ ਦਿੰਦੇ ਆ ਉਹ ਆਪਾਂ ਨਵੰਬਰ ਤੱਕ ਦੇਵਾਂਗੇ। ਸੋ ਆਹ ਉਹਨਾਂ ਨੇ ਖੋਜ ਕਰਕੇ ਤੇ ਇੱਕ ਐਲਾਨ ਕਰ ਦਿੱਤਾ। ਉਸ ਤੋਂ ਬਾਅਦ ਦੂਜੀ ਜਿਹੜੀ ਜਿਗਿਆਸਾ ਸੀ ਉਹ ਇਹ ਸੀਗੀ ਕਿ ਸ਼ਾਇਦ ਚੀਨ ਨੂੰ ਧੱਕਾ ਮਾਰ ਕੇ ਇੱਕ ਵਾਰੀ ਸੁੰਨ ਕਰ ਦੇਣਗੇ, ਪਰ ਉਹਨਾਂ ਨੇ ਚੀਨ ਦਾ ਜ਼ਿਕਰ ਤੱਕ ਨਹੀਂ ਕੀਤਾ। ਮੀਡੀਆ ਵੀ ਕਹਿ ਰਿਹਾ ਸੀਗਾ ਕਿ ਚੀਨ ਤੇ ਕੁਛ ਬੋਲਣਗੇ। ਇੱਕ ਤੇ ਚੈਨਲ ਵਾਲੇ ਇਹ ਕਹੀ ਜਾਂਦੇ ਸੀ ਕਿ ਦਵਾਈ ਬਣਾ ਲਈ ਹੈ ਇੰਡੀਆ ਨੇ, ਉਹਦਾ ਕੋਈ ਆਫੀਸ਼ੀਅਲੀ ਐਲਾਨ ਹੋ ਸਕਦਾ। ਸੋ ਇਸ ਤਰ੍ਹਾਂ ਦੀਆਂ ਉਹ ਵੀ ਉਮੀਦਾਂ ਜੀਆਂ ਜਗਾ ਗਏ, ਪਰ ਜਦੋਂ ਬੋਲੇ ਕਿ ਕੁਛ ਨਹੀਂ ਬੋਲੇ, ਸਿਰਫ ਇੱਕ ਗਿਆਨ ਦਿੱਤਾ ਉਹਨਾਂ ਨੇ, ਬਹੁਤ ਭਰਪੂਰ ਗਿਆਨ ਵੰਡਿਆ। ਕੁਛ ਅੰਸ਼ ਮੈਂ ਤੁਹਾਨੂੰ ਦੱਸ ਦਿੱਤੇ ਉਸ ਗਿਆਨ ਦੇ ਕਿ ਗਰਮੀ ਤੋਂ ਬਾਅਦ ਮਾਨਸੂਨ ਆਉਂਦਾ, ਮਾਨਸੂਨ ਤੋਂ ਬਾਅਦ ਫਿਰ ਸਰਦੀ ਆਏਗੀ, ਤੇ ਸਰਦੀ ਤੋਂ ਬਾਅਦ ਜਿੱਦਾਂ ਸਰਦੀ ਦਾ ਆਮਦ ਹੁੰਦੀ ਹੈ ਤੇ ਫਿਰ ਤਿਉਹਾਰਾਂ ਦਾ ਸੀਜ਼ਨ ਵੀ ਆਏਗਾ। ਉਹਨਾਂ ਨੇ ਪਹਿਲੀ ਵਾਰ ਦੇਸ਼ ਨੂੰ ਦੱਸਿਆ ਕਿ ਤਿਉਹਾਰਾਂ ਦਾ ਸੀਜ਼ਨ ਵੀ ਆਏਗਾ, ਕਿ ਚੱਲ ਕੇ ਦੀਵਾਲੀ ਵੀ ਆਏਗੀ ਨਵੰਬਰ ਦੇ ਵਿੱਚ। ਖੈਰ ਦੂਜੀ ਚੀਜ਼ ਜਿਹੜੀ ਆ ਉਹਨਾਂ ਨੇ ਕਿਹਾ ਕਿ ਦੇਖੋ ਦੇਸ਼ ਦੇ ਇੱਕ ਆਪਣੇ ਇੱਥੋਂ ਦੇ ਨਹੀਂ, ਮਤਲਬ ਕਿ ਕਿਸੇ ਦੇਸ਼ ਦੇ ਕਹਿ ਰਹੇ ਸੀ, ਦੇਸ਼ ਦੇ ਇੱਕ ਪ੍ਰਧਾਨ ਮੰਤਰੀ ਨੂੰ 13,000 ਰੁਪਇਆ ਜੁਰਮਾਨਾ ਹੋਇਆ। ਮਾਸਕ ਪਾ ਕੇ ਰੱਖਿਆ ਕਰੋ ਔਰ ਟੋਕਿਆ ਕਰੋ। ਇਹ ਮੇਰੇ ਖਿਆਲ ਦੇ ਨਾਲ ਚੰਗੀ ਤਾਕੀਦ ਹੈ ਕਿ ਟੋਕ ਦੇਣਾ ਚਾਹੀਦਾ। ਬਾਕੀ ਉਹ ਕਹਿੰਦੇ 20 ਕਰੋੜ ਗਰੀਬਾਂ ਦੇ ਜਨਧਨ ਖਾਤਿਆਂ 'ਚ ਪੈਸੇ ਪਾ ਦਿੱਤੇ ਗਏ ਆ, ਕੋਈ ਚੱਕਰ ਨਹੀਂ, ਪਰਵਾਹ ਨਾ ਕਰੋ, ਆਪਾਂ ਤੁਹਾਡੇ ਨਾਲ ਆ। ਸੋ ਇਹ ਸਾਰਾ ਕੁਛ ਉਹਨਾਂ ਨੇ ਅੱਜ ਦੱਸਿਆ ਵਾ। ਤਾਂ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇੱਕ ਬਹੁਤ ਵੱਡਾ ਰਾਹਤ ਪੈਕੇਜ ਜਿਹੜਾ ਉਡੀਕਿਆ ਜਾ ਰਿਹਾ ਸੀ, ਉਹਦੀ ਉਡੀਕ ਵੀ ਖਤਮ ਹੋਈ। ਉਹ ਕੰਮ ਕਹਿੰਦੇ ਆ ਕਿ 5 ਕਿਲੋ ਕਣਕ ਦੇ ਨਾਲ 1 ਕਿਲੋ ਛੋਲੇ ਤੁਹਾਨੂੰ ਫ੍ਰੀ ਦੇਵਾਂਗੇ ਅਸੀਂ।
ਸੋ 1 ਕਿਲੋ ਛੋਲਿਆਂ ਦਾ ਪੈਕੇਜ ਹੈ ਜਿਹੜਾ ਉਹ ਐਕਸਟਰਾ ਆ ਗਿਆ। ਬਾਕੀ ਸਾਰੇ ਦੇ ਸਾਰੇ ਬੇਉਮੀਦੇ ਰਹਿ ਗਏ ਵਰਗ। ਇਸ ਤਰ੍ਹਾਂ ਲੱਗਦਾ ਸੀਗਾ ਕਿ ਕੋਈ ਐਲਾਨ ਕਰਨਗੇ। ਖੈਰ ਜੋ ਵੀ ਹੈ, ਮੋਦੀ ਸਾਹਿਬ ਨੇ ਨਾ ਤੇਲ ਦੀ ਗੱਲ ਕੀਤੀ, ਨਾ ਤੇਲ ਦੇ ਭਾਂਗੜ ਵਾਂਗੂ ਮੱਚਦੇ ਚੀਨ ਦੇ ਰਿਸ਼ਤਿਆਂ ਨਾਲ ਉਹਨਾਂ ਦੀ ਗੱਲ ਕੀਤੀ। ਬਸ ਸਿਰਫ ਤੇ ਸਿਰਫ ਇਹੋ ਹੀ ਉਹਨਾਂ ਨੇ ਐਲਾਨ ਕੀਤਾ। ਪਰ ਇੱਕ ਗੱਲ ਜਿਹੜੀ ਉਹਨਾਂ ਨੇ ਤਕਰੀਬਨ ਸਾਫ਼ ਕਰ ਦਿੱਤੀ ਹੈ ਕਿ ਇਸ ਦੇਸ਼ ਦੇ ਵਿੱਚ ਹਾਲ ਦੀ ਘੜੀ ਉਹੋ ਜਿਹਾ ਲਾਕਡਾਊਨ ਜਿਹੜਾ ਕਿ ਅੱਗੇ ਦੇਖਿਆ ਇਸ ਦੇਸ਼ ਨੇ, ਉਹ ਜਿਹਾ ਨਹੀਂ ਰੱਖਿਆ ਜਾ ਰਿਹਾ। ਜੀ ਜੀ ਜੀ। ਅਗਲੀ ਮਿੰਟ ਜੀ ਗੱਲ ਕਰਦੇ ਹਾਂ, ਕਹਿੰਦੇ ਐਪਸ ਪਾਬੰਦ ਕਰਨ ਦੇ ਉੱਤੇ ਚੀਨ ਵੀ ਔਖਾ ਹੋਇਆ ਹੁਣ। ਦੇਖੋ ਰਿਐਕਟ ਤਾਂ ਕਰੂਗੇ ਨਾ, ਰਿਐਕਟ ਤਾਂ ਕਰਨਗੇ, ਕਿਉਂਕਿ ਅੱਜ ਕੱਲ ਐਸਾ ਨਹੀਂ ਹੈ ਕਿ ਜਿਵੇਂ ਹੁਣ ਕੁਛ ਲੋਕ ਅੰਧ ਭਗਤ ਜਾਂ ਕੁਛ ਲੋਕ ਅੰਧ ਰਾਸ਼ਟਰਵਾਦੀ ਸੋਚਦੇ ਆ ਕਿ ਭਾਈ ਇੱਕ ਦਿਨ ਤੜਕ ਦੇ ਨੇ ਤੋੜ ਦਿਓ ਵਪਾਰ। ਐਸਾ ਨਹੀਂ ਹੁੰਦਾ। WTO ਦੇ ਵਿੱਚ ਦੋਵੇਂ ਹੀ ਹਸਤਾਖਰੀ ਨੇ ਮੁਲਕ, ਇਹਨਾਂ ਨੂੰ ਨਹੀਂ ਪਤਾ। ਨਹੀਂ ਤਾਂ ਮੋਦੀ ਸਾਹਿਬ ਐਲਾਨ ਨਾ ਕਰ ਦੇਣ, ਨਹੀਂ ਤਾਂ ਅਮਿਤ ਸ਼ਾਹ ਲਾਈਵ ਹੋ ਕੇ ਐਲਾਨ ਨਾ ਕਰ ਦੇਣ ਕਿ ਚੀਨ ਦਾ ਬਾਈਕਾਟ ਕਰ ਦਿਓ। ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਹੈ ਨਹੀਂਗਾ। ਉੱਥੇ ਬਸ ਜਾਬਾਂ ਦੇ ਭੇਡ ਚਲੀ ਜਾਂਦੇ ਆ। ਪਰ ਮਾਫ਼ ਕਰਨਾ, ਪਤਾ ਦੂਜੇ ਪਾਸੇ ਵੀ ਹੈ ਨਹੀਂ ਇਹਨਾਂ। ਕੁਛ ਚੀਨੀ ਕੰਪਨੀਆਂ ਨੂੰ ਤਾਂ ਸੀਚਰ ਦੇ ਕੇ ਉਹਨਾਂ ਨੇ ਫੰਡਿੰਗ ਕੀਤੀ ਆ PM ਕੇਅਰ ਫੰਡ ਦੇ ਵਿੱਚ। ਪਰ ਉਹ ਇਹ ਜ਼ਰੂਰ ਵੇਖਣਾ ਪਏਗਾ ਕਿ ਉਹ ਕੰਪਨੀਆਂ ਨੇ ਜਿਹੜਾ ਟਰਨਓਵਰ ਦਾ ਜਿਹੜਾ ਦੇਣਾ ਹੁੰਦਾ, ਜਿਹੜਾ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ ਵਾਲਾ ਫੰਡ ਹੈ ਜਿਹੜਾ, ਉਹ ਤਾਂ ਨਹੀਂ ਦਿੱਤਾ। ਇਹ ਵੀ ਤਾਂ ਵੇਖੋ ਨਾ ਕਿ ਜਾਬਾਂ ਦਾ ਪਿੰਡ ਪਹਿਲਾਂ ਤੱਕ ਤਾਂ ਇਕੱਠੇ ਕਰ ਲਓ ਨਾ, ਫੈਕਟ ਕੀ ਹੈ, ਸੱਚਾਈ ਕੀ ਆ। ਦੇਖੋ ਪਾਬੰਦ ਇਹਨਾਂ ਨੇ ਕਰ ਦਿੱਤੀਆਂ ਚੀਨੀ ਐਪਸ। ਟਿਕਟੌਕ ਨੂੰ ਅੱਜ ਇਹਨਾਂ ਨੇ ਸਮਾਂ ਵੀ ਦਿੱਤਾ, ਮਤਲਬ ਕਿ ਉਹਨਾਂ ਨੇ ਹਾਲੇ ਆਪਣੀ ਪੇਸ਼ਕਾਰੀ ਕਰਨੀ ਆ। ਕਿਉਂਕਿ ਟਿਕਟੌਕ ਨੇ ਆਫੀਸ਼ੀਅਲੀ ਇਹ ਗੱਲ ਆਖੀ ਆ ਕਿ ਜੋ ਗੱਲ ਇੰਡੀਆ ਦੇ ਮਨ 'ਚ ਭਰਮ ਵਾਲੀ ਆ ਕਿ ਸਾਡਾ ਡਾਟਾ ਜਿਹੜਾ ਉਹ ਅਸੀਂ ਕਿਸੇ ਸਰਕਾਰ ਨੂੰ ਦਿੰਦੇ ਹੋਵਾਂਗੇ ਜਾਂ ਕਿਸੇ ਐਸੇ ਸਰਵਰ ਨੂੰ, ਐਸਾ ਨਹੀਂ ਹੈ। ਸਾਡਾ ਡਾਟਾ ਕਿਤੇ ਨਹੀਂ ਜਾਂਦਾ। ਮਤਲਬ ਕਿ ਜੋ ਵੀ ਸਾਡੇ ਯੂਜ਼ਰਸ ਨੇ ਉਹ ਡਾਟਾ ਅਸੀਂ ਸਿਕਿਉਰ ਰੱਖਦੇ ਹਾਂ। ਤਾਂ ਇਹ ਉਹਨਾਂ ਦੀ ਸਫਾਈ ਆਈ, ਉਹ ਹੈਰਾਨ ਕਰਨ ਵਾਲੀ ਹੈ ਕਿ ਆਉਣ ਵਾਲੇ ਦਿਨਾਂ 'ਚ ਉਹ ਕਹਿੰਦੇ ਕਿ ਅਸੀਂ ਸਰਕਾਰ ਨੂੰ ਪ੍ਰੈਜੈਂਟੇਸ਼ਨ ਦੇਵਾਂਗੇ, ਅਸੀਂ ਸਰਕਾਰ ਨੂੰ ਦੱਸਾਂਗੇ। ਔਰ ਯੂਜ਼ਰਸ ਨੂੰ ਵੀ ਉਹ ਮੈਸੇਜ ਦੇ ਰਹੇ ਆ ਕਿ ਅਸੀਂ ਕਰ ਰਹੇ ਹਾਂ, ਪਰਵਾਹ ਨਾ ਕਰਿਓ। ਵੈਸੇ ਇਹਨਾਂ ਨੇ ਚਿੰਗਾਰੀ ਦੇਤੀ ਆ, ਮਤਲਬ ਕਿ ਉਹਦੀ ਥਾਂ ਤੇ ਨਾ ਇੱਕ ਇੰਡੀਅਨ ਐਪ ਆ ਗਈ ਹੈ ਚਿੰਗਾਰੀ। ਜੇ ਤੁਹਾਡਾ ਉਦੋਂ ਤੱਕ ਨਹੀਂ ਕਰਦਾ ਤੇ ਚਿੰਗਾਰੀ ਤੇ ਆ ਜਾਓ, ਚਿੰਗਾਰੀ ਤੇ ਪਾਪੜ ਬਣ ਜਾਓ, ਪਾਪਾ ਕੇ ਵੀਡੀਓ। ਖੈਰ ਇਹ ਸਾਰਾ ਕੁਛ ਚੱਲੀ ਜਾਣਾ। ਚੀਨ ਨੇ ਰਿਐਕਟ ਕੀਤਾ ਔਰ ਰਿਐਕਟ ਫਿਰ ਤੁਹਾਨੂੰ ਪਤਾ ਕਿਉਂਕਿ ਕਾਰੋਬਾਰ ਤੇ ਚੋਟ ਲੱਗ ਰਹੀ ਹੈ, ਲਗਾਤਾਰ ਚੋਟ ਕਰ ਰਹੇ ਨੇ। ਜਿਵੇਂ ਹੁਣ ਮਹਾਰਾਸ਼ਟਰ ਨੇ ਪਿਛਲੇ ਦਿਨੀ 5000 ਕਰੋੜ ਦੇ ਜਿਹੜੇ ਇਹਨਾਂ ਦੇ ਸਾਈਨ ਹੋਏ ਸੀਗੇ, ਮਤਲਬ ਕਿ ਐਗਰੀਮੈਂਟ ਵਗੈਰਾ, ਉਹ ਹੋਲਡ ਤੇ ਕਰ ਦਿੱਤੇ ਸੀਗੇ ਇਹਨਾਂ ਨੇ। ਸੱਟ ਤੇ ਹੋ ਰਹੀ ਆ। ਜਦੋਂ ਸੱਟ ਹੁੰਦੀ ਹੈ ਕਾਰੋਬਾਰ ਤੇ, ਚਾਈਨਾ ਤੁਹਾਨੂੰ ਪਤਾ ਫਿਰ ਉਹ ਆਪਣੀਆਂ ਕੰਪਨੀਆਂ ਪ੍ਰਤੀ ਬਹੁਤ ਜ਼ਿਆਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਉਹ ਭਰੋਸੇਮੰਦ ਨੇ। ਆਪਣੀਆਂ ਕੰਪਨੀਆਂ ਨੂੰ ਸਾਰੀ ਦੁਨੀਆ 'ਚੋਂ ਭੇਜਦੇ। ਜੇ ਸਰਕਾਰ ਹੀ ਉਹਨਾਂ ਦੇ ਪਿੱਛੇ ਖੜੂਗੀ ਨਹੀਂ ਤਾਂ ਫਿਰ ਕੰਪਨੀਆਂ ਬੇਭਰੋਸਗੀ ਵਾਲੇ ਦੌਰ 'ਚ ਦਾਖਲ ਹੋ ਜਾਣਗੀਆਂ। ਲਿਹਾਜ਼ਾ ਉਹਨਾਂ ਦੇ ਵਿਦੇਸ਼ ਮੰਤਰੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਸੀਂ ਇਸ ਗੱਲ ਤੇ ਜ਼ੋਰ ਦੇਣਾ ਚਾਹੁੰਦੇ ਹਾਂ ਕਿ ਚੀਨੀ ਸਰਕਾਰ ਚੀਨੀ ਕਾਰੋਬਾਰਾਂ ਨੂੰ ਅੰਤਰਰਾਸ਼ਟਰੀ ਅਤੇ ਸਥਾਨਕ ਕਾਨੂੰਨਾਂ ਤੇ ਨਿਯਮਾਂ ਦੀ ਪਾਲਣਾ ਕਰਨ ਦੇ ਲਈ ਕਹੇ। ਔਰ ਇਸ ਮਤਲਬ ਕਿ ਅਸੀਂ ਕਹੀਏ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਭਾਰਤ ਸਰਕਾਰ ਦੀ ਵੀ ਇਹ ਜ਼ਿੰਮੇਵਾਰੀ ਹੈ ਕਿ ਉਹ ਚੀਨੀ ਨਿਵੇਸ਼ਕਾਂ ਸਮੇਤ ਅੰਤਰਰਾਸ਼ਟਰੀ ਨਿਵੇਸ਼ਕਾਂ ਦੇ ਕਾਨੂੰਨੀ ਅਧਿਕਾਰਾਂ ਨੂੰ ਕਾਇਮ ਰੱਖੇ। ਹੁਣ ਦੇਖੋ ਜਿਹੜੀ ਗੱਲ ਹੈ ਨਾ ਐਕਚੁਅਲੀ ਇਹ ਤਾਂ ਚਲੋ ਹੁਣ ਰਿਐਕਟ ਉਹ ਕਰਨਗੇ। ਇਸ ਤੋਂ ਕਰੜਾ ਰਿਐਕਟ ਜਿਹੜਾ ਗਲੋਬਲ ਟਾਈਮਸ ਨੇ ਕਰ ਦਿੱਤਾ, ਉਹਨਾਂ ਦਾ ਜਿਹੜਾ ਮਾਊਥਪੀਸ ਆ। ਹਕੀਕਤ ਕੀ ਆ, ਇੱਕ ਪਾਸੇ ਤੁਸੀਂ ਇਹ 59 ਚੀਨੀ ਐਪਸ ਕਰ ਦਿੱਤੀ ਹੈ। ਚਲੋ ਮੈਂ ਕਹਿੰਦਾ ਚੰਗਾ ਹੀ ਹੋਇਆ, ਟਿਕਟੌਕ ਤੇ ਲੋਕ ਜਿਹੜੇ ਆ ਉੱਥੇ ਜਲੂਸ ਕੱਢਦੇ ਪਏ ਆ। ਚਲੋ ਠੀਕ ਆ, ਤੁਸੀਂ ਕਰਤਾ ਜੋ ਕਰਤਾ ਸੋ ਠੀਕ ਆ। ਕਿਉਂਕਿ ਕਿਸੇ ਵੀ ਦੇਸ਼ ਨੂੰ ਰਾਜ ਕਰਨਵੀਰ ਸਿੰਘ ਜੀ ਅਧਿਕਾਰ ਆ ਕਿ ਜੇ ਉਹਨਾਂ ਦਾ ਕੋਈ ਸਿਕਿਉਰਿਟੀ ਕੰਸਰਨ ਆ ਜਾਂ ਉਹਨਾਂ ਨੂੰ ਕੋਈ ਲੱਗਦਾ ਹੈ ਕਿ ਡਾਟਾ ਚੋਰੀ ਹੈ ਜਾਂ ਸਪਾਈਂਗ ਹੁੰਦੀ ਆ ਤਾਂ ਉਹ ਕਰ ਸਕਦੇ ਆ। ਆਪਾਂ ਉਹਨਾਂ ਨੂੰ ਨਹੀਂ ਰੋਕ ਸਕਦੇ। ਮੇਰਾ ਮਸਲਾ ਇਹ ਹੈ ਕਿ ਜਿਹੜੀ ਕੰਪਨੀ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਬਦਨਾਮ ਹੈ ਉਹ ਕਿਹੜੀ ਆ? ਹੁਆਵੇ। ਤੁਹਾਨੂੰ ਪਤਾ ਹੀ ਹੈ ਨਾ ਅਮਰੀਕਾ ਦੇ ਵਿੱਚ ਕੀ ਰੌਲਾ ਪਿਆ ਸੀ, ਉਹਦਾ ਕਿੰਨਾ ਰੌਲਾ ਪਿਆ ਸੀ। ਕਿਉਂਕਿ ਅਮਰੀਕਾ ਨੇ ਸਿੱਧੇ ਤੌਰ ਤੇ ਦੋਸ਼ ਲਾਇਆ ਸੀਗਾ ਕਿ ਇਹ ਸਪਾਈਂਗ ਕਰਦੇ ਆ ਔਰ ਡਾਟਾ ਜਿਹੜਾ ਉਹ ਸਿੱਧੇ ਤੌਰ ਤੇ ਇਹ ਚੀਨੀ ਫਰਜ਼ ਨੂੰ ਦਿੰਦੇ ਆ। ਉਸ ਤੋਂ ਬਾਅਦ ਰੌਲਾ ਪੈ ਗਿਆ ਕੈਨੇਡਾ ਜੀ, ਹੁਣ ਰੌਲਾ ਪਿਆ ਹੋਇਆ ਹੈ। ਉਹਨਾਂ ਦੀ ਮੇਰੇ ਖਿਆਲ ਦੇ ਨਾਲ ਉਸ ਕੰਪਨੀ ਦੀ ਇੱਕ ਬਹੁਤ ਵੱਡੀ ਅਧਿਕਾਰੀ ਉਹਨਾਂ ਨੇ ਸ਼ਾਇਦ ਕੀਤੀ ਵੀ ਹੈ, ਨਜ਼ਰਬੰਦੀ ਕੀਤੀ ਹੈ, ਰਿਸਟ੍ਰਿਕਸ਼ਨ ਲਾਈਆਂ ਨੇ। ਫਿਰ ਇਸ ਤੋਂ ਇਲਾਵਾ UK 'ਚ 5G ਦਾ ਕੰਮ ਚੱਲਦਾ ਪਿਆ ਸੀ, ਉਹਨਾਂ ਨੇ ਵੀ ਰੋਕ ਦਿੱਤਾ। ਮਤਲਬ ਕਿ ਪੂਰੇ ਵਰਲਡ ਦੇ ਵਿੱਚ ਜਿਸ ਕੰਪਨੀ ਨੂੰ ਲੈ ਕੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਬਹੁਤ ਵੱਡਾ ਸੰਸਾ ਹੈ ਸਪਾਈਂਗ ਦਾ, ਉਹਦੇ ਨਾਲ ਤੇ ਇਹਨਾਂ ਨੇ ਥੋੜੇ ਮਹੀਨੇ ਪਹਿਲਾਂ ਕਰਾਰ ਕੀਤਾ, ਕੰਟਰੈਕਟ ਕੀਤਾ 5G ਦਾ।
ਕਿ ਸਾਰੇ ਤੁਸੀਂ ਜੋ ਵੀ ਸਾਜੋ ਸਮਾਨ ਆ ਉਹ ਦੇਣੇ ਮੁਹੱਈਆ ਕਰਵਾਉਣੇ, ਕਿਉਂਕਿ ਹੁਆਵੇ ਦਾ ਇੱਕ ਫਾਇਦਾ ਇਹ ਆ ਕਿ ਅਰਿਕਸਨ ਦੇ ਨਾਲੋਂ ਤੁਹਾਨੂੰ ਪਤਾ ਇਹ 2-3 ਕੰਪਨੀਆਂ ਇਸ ਫੀਲਡ ਦੇ ਵਿੱਚ, ਅਰਿਕਸਨ ਹੈ ਜਾਂ ਨੋਕੀਆ, ਉਹ ਬਹੁਤ ਮਹਿੰਗੀਆਂ ਨੇ। ਤਾਂ ਇੰਡੀਆ ਨੇ ਅਮਰੀਕਾ ਦੇ ਵਰਜਨ ਦੇ ਬਾਵਜੂਦ ਹੁਆਵੇ ਨਾਲ ਤਾਲੁਕਾਤ ਕਾਇਮ ਕਰ ਲਏ, ਇਹਨਾਂ ਨੇ ਕੰਟਰੈਕਟ ਕਰ ਲਿਆ। ਕਮਾਲ ਦੀ ਗੱਲ ਇਹ ਹੈ ਕਿ 122 ਬਿਲੀਅਨ ਉਹਨਾਂ ਦੇ ਟਰਨਓਵਰ ਆ, ਮੈਂ ਡਾਟਾ ਕੱਢ ਰਿਹਾ ਸੀ, ਤਾਂ 1 ਬਿਲੀਅਨ ਉਹ ਇੰਡੀਆ ਚੋਂ ਕਮਾਉਂਦੇ ਆ ਆਇਲ ਵਾਲੇ। ਤਾਂ ਤੁਸੀਂ ਦੇਖੋ ਨਾ ਕੀ ਕਰੋਗੇ, ਜੇ ਮੈਂ ਤੁਹਾਨੂੰ ਦੱਸਾਂ ਤੁਸੀਂ ਹੈਰਾਨ ਰਹਿ ਜਾਓਗੇ ਕਿ ਇਹ ਕਿੱਥੇ ਫਿਰਦੇ ਆ, ਕਿੱਥੇ ਇਹਨਾਂ ਦੇ ਪਾਉਂਦੀਆਂ ਆ। ਦੇਖੋ ਇਸ ਵੇਲੇ ਜੋ 90% ਮੋਬਾਈਲ ਪਾਰਟਸ ਆਉਂਦੇ ਆ ਚਾਈਨਾ ਤੋਂ ਆਉਂਦੇ ਆ। ਤੁਸੀਂ ਕਿਤੇ ਤੋਂ ਲਓਗੇ ਮੋਬਾਈਲ, ਕਿਸ ਤੋਂ ਲਓਗੇ? ਔਰ ਪੂਰੀ ਦੁਨੀਆ ਦੇ ਵਿੱਚ ਹੀ ਦੇਖੋ ਨਾ ਕੰਪਨੀਆਂ ਜਿਹੜੀਆਂ ਅਸੈਂਬਲ ਉੱਥੋਂ ਕਰਵਾਉਂਦੀਆਂ, ਆਊਟਸੋਰਸਿੰਗ ਜਿਹਨੂੰ ਆਪਾਂ ਕਹਿੰਦੇ ਆ, ਕੰਪਨੀਆਂ ਚਾਈਨਾ ਚੋਂ ਕਰਵਾਉਂਦੀਆਂ, ਉਹਨਾਂ ਨੂੰ ਸਸਤੀਆਂ ਪੈਂਦੀਆਂ ਚੀਜ਼ਾਂ। ਚਾਈਨਾ ਨੂੰ ਕਿਵੇਂ ਛੱਡ ਸਕਦੇ ਹੋ ਤੁਸੀਂ? ਚਾਹ ਕੇ ਵੀ ਨਹੀਂ ਛੱਡ ਸਕਦੇ, ਕਿਉਂਕਿ ਅੱਜ ਦੇ ਦੌਰ ਦੇ ਵਿੱਚ ਤੁਹਾਡੇ ਇੱਥੇ ਉਹਦਾ ਜੇ ਆਪਾਂ ਵੇਖੀਏ ਤਕਰੀਬਨ 58 ਬਿਲੀਅਨ ਦਾ ਵਪਾਰ ਵੱਧ ਹੁੰਦਾ ਹੈ ਜੀ। ਇਹਨਾਂ ਦਾ ਟ੍ਰੇਡ ਡੈਫਿਸਿਟ ਦੇਖੋਗੇ ਨਾ ਤੁਸੀਂ, ਜਿਵੇਂ ਅਮਰੀਕਾ ਦੇ ਨਾਲ ਆ, ਜੇ ਅਮਰੀਕਾ ਟ੍ਰੇਡ ਡੈਫਿਸਿਟ ਨਹੀਂ ਘਟਾ ਸਕਿਆ, ਇੰਡੀਆ ਕੀ ਘਟਾਊਗਾ? ਇਹਨਾਂ ਦਾ ਜਿਹੜਾ ਹੈਗਾ ਐਕਸਪੋਰਟ ਉਹ 26,000 ਕਰੋੜ ਦਾ ਹੈ, ਜੇ ਮੈਂ ਕਰੋੜਾਂ 'ਚ ਦੱਸਾਂ। ਇਹਨਾਂ ਦਾ 26,000 ਕਰੋੜ ਦਾ ਇੰਡੀਆ ਦਾ, ਤਾਂ ਉਹਨਾਂ ਦਾ ਜਿਹੜਾ ਆ ਉਹ ਤਕਰੀਬਨ ਲਾ ਲਓ ਕਿ 90,000 ਕਰੋੜ ਦਾ ਹੈ, 90,000 ਕਰੋੜ ਦਾ। ਸੋ ਇੰਨਾ ਫਰਕ ਹੈ ਕਿ ਉਹ ਜਿੱਦਾਂ ਕਿ ਕਿਸੇ ਵੀ ਮੁਲਕ ਲਈ ਵਪਾਰਕ ਕੇਂਦਰ ਹੁੰਦਾ ਕੋਈ, ਉਹਨਾਂ ਵਾਸਤੇ ਇੰਡੀਆ 7ਵਾਂ ਵੱਡਾ ਵਪਾਰਕ ਕੇਂਦਰ ਹੈ, ਸਾਡੇ ਵਾਸਤੇ 7ਵਾਂ ਹੈ। ਸਾਡੇ ਕੁੱਲ ਜਿੰਨਾ ਵਪਾਰ ਆ, ਜਿੰਨਾ ਮੰਨ ਲਓ ਅਸੀਂ ਇੰਪੋਰਟ ਕਰਦੇ ਹਾਂ, ਉਸ ਵਪਾਰ ਚੋਂ 14% ਇਕੱਲਾ ਚਾਈਨਾ ਚ ਆਉਂਦਾ। ਤੁਸੀਂ ਕਿਵੇਂ ਇੱਕ ਯਕਦਮ ਕਰ ਦੋਗੇ? ਤੁਹਾਡਾ ਦੇਖੋ ਆਟੋਮੋਬਾਈਲ ਸੈਕਟਰ ਹੈ ਜਿਹੜਾ, ਉਹਦੇ ਪਾਰਟਸ ਜਿਹੜੇ ਆ 25% ਉੱਥੋਂ ਆਉਂਦੇ। ਮੈਂ ਕਿੰਨਾ ਕੁ ਦੱਸਾਂ ਡਾਟਾ ਤੁਹਾਨੂੰ। ਆਰਗੈਨਿਕ ਜਾਂ ਜਿਹੜੇ ਨਾਨ ਆਰਗੈਨਿਕ, ਇਨਆਰਗੈਨਿਕ ਕਹਾਂਗੇ ਜਿਹਨਾਂ ਨੂੰ ਆਪਾਂ, ਉਹ ਜੋ ਕੈਮੀਕਲ ਹੁੰਦੇ, ਫਰਟੀਲਾਈਜ਼ਰ ਆਉਂਦਾ, ਜੋ ਸਭ ਚਾਈਨਾ ਤੋਂ ਆ ਰਿਹਾ ਇਸ ਟਾਈਮ, ਸਟੀਲ ਜੋ ਆ ਰਹੀ ਹੈ। ਸੋ ਬਹੁਤ ਔਖਾ ਹੈ। ਗੱਲ ਤੇ ਇਹ ਹੈ ਕਿ ਜਿਹੜੇ ਅੰਧ ਭਗਤ ਆ ਮੀਡੀਆ ਦੇ ਆਖੇ ਲੱਗ ਕੇ ਹੁਣ ਜਾ ਕੇ ਜਿਹੜੇ ਕੀ ਉਹਨੂੰ ਕਹਿੰਦੇ ਨੇ ਚੌਮੀ, ਕੀ ਉਹ ਜੇ ਬਣਾਉਂਦੇ ਵਿਚਾਰੇ ਚੌਮਿਨ, ਜਾ ਕੇ ਹਾਂਜੀ ਉਹਨਾਂ ਦੀਆਂ ਜਾ ਕੇ ਦੁਕਾਨਾਂ ਤੋੜੀ ਜਾਂਦੇ ਆ, ਦੇਖੋ LCDਆਂ ਤੋੜਦੀਆਂ। ਇਹੋ ਜਿਹੇ ਜਲੂਸ ਕੱਢਣ ਡਏ ਆ ਜਿਨ੍ਹਾਂ ਦਾ ਕੋਈ ਤੁੱਕ ਨਹੀਂ ਬਣਦਾ। ਗੱਲ ਤੇ ਇਹ ਆ ਕਿ ਤੁਸੀਂ ਆਪਣੇ ਮੁਲਕ ਨੂੰ ਪੁੱਛੋ ਕਿ 1990 ਦੇ ਵਿੱਚ ਪਰ ਕੈਪੀਟਾ ਇਨਕਮ ਚ ਇੰਡੀਆ ਅੱਗੇ ਸੀ। ਇੰਡੀਆ ਦੀ ਉਸ ਟਾਈਮ ਮੇਰੇ ਖਿਆਲ ਦੇ ਨਾਲ $368 ਸੀ, ਉਹਨਾਂ ਦੀ $318 ਸੀਗੀ ਪਰ ਕੈਪੀਟਾ ਇਨਕਮ, ਤੇ ਅੱਜ ਉਹ ਮੇਰੇ ਖਿਆਲ ਦੇ ਨਾਲ ਚੌਥੇ 5ਵੇਂ ਨੰਬਰ ਤੇ ਹੁੰਦੇ ਪਰ ਕੈਪੀਟਾ ਇਨਕਮ ਚ। ਤੇ ਉਹ ਕਿਵੇਂ ਚੱਲ ਗਏ? ਸਾਡੀ ਤੇ ਪਰ ਕੈਪੀਟਾ ਇਨਕਮ ਮੇਰੇ ਖਿਆਲ ਦੇ ਨਾਲ $7,000 ਬਾਕੀ ਹੁੰਦੀ ਹੈ। ਆਪ ਕਿੰਨੇ 30 ਸਾਲਾਂ ਚ ਅਸੀਂ ਬਸ ਇੱਥੋਂ ਤੱਕ ਪਹੁੰਚੇ ਹਾਂ, ਤੇ ਉਹ ਤੇ ਕਿਤੇ ਪਹੁੰਚ ਗਏ ਸਭ ਤੋਂ ਅੱਗੇ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਉਹਨਾਂ ਨੇ ਕਿੰਨੀ ਤਰੱਕੀ ਕੀਤੀ ਆ। ਉਨੀ ਤਰੱਕੀ ਤੁਸੀਂ ਕਿਉਂ ਨਹੀਂ ਕਰ ਸਕੇ? ਹਾਕਮਾਂ ਨੂੰ ਪੁੱਛੋ, ਹਾਕਮਾਂ ਨੂੰ ਇਹ ਤੇ ਪੁੱਛੋ ਨਾ ਕਿ ਤੁਸੀਂ 2000 ਦੇ ਵਿੱਚ ਸਿਰਫ $3 ਬਿਲੀਅਨ ਦਾ ਉਹਨਾਂ ਦੇ ਨਾਲ ਵਪਾਰ ਕਰਦੇ ਸੀ, ਅੱਜ ਉਹੀ 94 ਬਿਲੀਅਨ ਦਾ ਵਪਾਰ ਆ। ਕਿਉਂ ਵੱਧ ਗਿਆ? ਜਿਹੜੇ ਮੋਦੀ ਸਾਹਿਬ ਕਹਿੰਦੇ ਆ, ਮੋਦੀ ਸਾਹਿਬ ਦੇ ਕਾਰਜਕਾਲ ਦੇ ਵਿੱਚ ਹੀ ਕਈ ਗੁਣਾ ਲਾ ਲਓ ਮੇਰੇ ਖਿਆਲ ਦੇ ਨਾਲ ਤੇ ਤਕਰੀਬਨ 90-95% ਜੇ ਆਪਾਂ ਵੇਖੀਏ ਤਾਂ ਇਜ਼ਾਫਾ ਹੋਇਆ ਹੋਏਗਾ। ਜੇ ਆਪਾਂ ਅੰਕੜਿਆਂ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਦੇ ਨਾਲ 1.5 ਬਿਲੀਅਨ ਤੋਂ ਉਹ 5.5 ਬਿਲੀਅਨ ਤੱਕ ਗਿਆ 4-5 ਸਾਲਾਂ ਦੇ ਵਿੱਚ। ਕੰਪਨੀਆਂ 8 ਕੰਪਨੀਆਂ ਉਹਨਾਂ ਦੀਆਂ ਲੀਡਰ ਕੰਪਨੀਆਂ ਨੇ, ਲੀਡਰ ਤੋਂ ਭਾਸ਼ਾ ਵੀ ਜਿਹੜਾ ਸਟੈਕ ਦੇ ਵਿੱਚ ਉਹ ਲੀਡ ਕਰਦੇ ਆ, ਇੱਥੋਂ ਵਾਲੇ ਜਿੰਨੇ ਵੀ ਸਟੇਕ ਹੋਲਡਰ ਆ ਉਹਨਾਂ ਦੇ ਨਾਲ ਉਹ ਲੀਡ ਕਰਦੇ ਆ। ਤਾਂ ਇਹ ਚੀਜ਼ਾਂ ਤੁਹਾਨੂੰ ਛੱਡਣੀਆਂ ਪੈਣਗੀਆਂ, ਅਲਟਰਨੇਟ ਲੱਭਣੇ ਪੈਣੇ ਆ। ਫਿਰ ਤੁਹਾਨੂੰ ਤਾਈਵਾਨ ਲੱਭ ਲਓ, ਅਮਰੀਕਾ ਲੱਭ ਲਓ, ਉੱਥੋਂ ਸਮਾਨ ਲੈ ਲਓ ਜਿੱਥੋਂ ਸਸਤਾ ਮਿਲਦਾ, ਫਿਰ ਭਰ ਲਓ। ਇਹ ਵੀ ਘੁੱਟ ਭਰ ਸਕਦੇ ਹੋ ਤੁਸੀਂ, ਜਾਂ ਆਪਣਾ ਬਣਾਉਣਾ ਸ਼ੁਰੂ ਕਰ ਦਿਓ। ਸੋ ਇਹ ਸਵਾਲ ਕਰਨੇ ਚਾਹੀਦੇ ਆ ਕਿ ਭਾਈ ਅੱਜ ਇੰਡੀਆ ਜਿਹੜਾ ਵਰਲਡ ਦੇ ਵਿੱਚ ਸਭ ਤੋਂ ਯੰਗ ਦੇਸ਼ ਆ। ਜੇ ਯੰਗ ਬੰਦਿਆਂ ਨੂੰ ਰੁਜ਼ਗਾਰ ਦੇਣਾ ਹੋਵੇ ਤਾਂ ਤੁਹਾਨੂੰ ਮੈਨੂਫੈਕਚਰਿੰਗ ਸੈਕਟਰ ਹੈ ਜਿਹੜਾ ਮਜ਼ਬੂਤ ਕਰਨਾ ਹੋਵੇਗਾ। ਤੁਸੀਂ ਕਿਉਂ ਨਹੀਂ ਕਰਦੇ? ਸਵਾਲ ਕਰਨੇ ਚਾਹੀਦੇ ਇਹਨਾਂ ਨੂੰ। ਜੀ ਬਿਲਕੁਲ। ਤੇ ਮਿੰਟੂ ਜੀ ਅਗਲੀ ਗੱਲ ਕਰੀਏ, ਜਿਹੜਾ ਰਾਮਦੇਵ ਆ ਕਹਿੰਦੇ ਪੰਜਾਬ ਵਿੱਚ ਨਹੀਂ ਵਿਕੂਗੀ ਉਹਦੀ ਕੋਰੋਲਿਨ ਦਵਾਈ, ਸਿਹਤ ਮੰਤਰੀ ਦਾ ਬਿਆਨ। ਦੇਖੋ ਗੱਲ ਇਹ ਆ ਕਿ ਇਹ ਜਿਹੜਾ ਹੈਗਾ ਰਾਮਦੇਵ, ਇਹ ਤੇ ਟਪੂਸੀ ਮਰ ਗਿਆ ਹੁਣ, ਇਹ ਤੇ ਬਦਲ ਗਿਆ। ਇਹਦੀ ਦਵਾਈ ਵੇਚਣ ਕਿੰਨੀ ਲੈਣੀ ਆ? ਫਿਰ ਜਦੋਂ ਆਪ ਮੰਨ ਗਿਆ ਕਿ ਕਹਿੰਦਾ ਕਰੋਨਾ ਦੀ ਦਵਾਈ ਮੈਂ ਬਣਾਈ ਕੋਈ ਨਹੀਂ, ਇਹ ਤੇ ਵੇਖੋ ਕਹਿੰਦਾ ਕਿ ਇਹ ਇਮਿਊਨਿਟੀ ਜਿਹੜੀ ਆ ਬੂਸਟ ਕਰਨ ਵਾਲੀ ਦਵਾਈ ਸੀ,
ਹੋਰ ਤੇ ਕੋਈ ਹੈ ਨਹੀਂ, ਹੋਰ ਤੇ ਕੁਛ ਇਸ ਤਰ੍ਹਾਂ ਦੀ ਦਵਾਈ ਹੈ ਹੀ ਨਹੀਂ ਕਿ ਜਿਹੜੀ ਕਰੋਨਾ ਵਾਲੀ ਆਪਾਂ ਤਾਂ ਬਣਾਈ ਨਹੀਂ ਹੈ। ਤਾਂ ਇਹ ਪੈਰ ਤੇ ਮੁੱਕਰ ਗਿਆ। ਹੁਣ ਜੋ ਵੀ ਆ ਗੱਲ ਇਹ ਆ ਕਿ ਦੇਖੋ, ਜੇ ਕਿਸੇ ਨੇ ਹੋਰ ਨੇ ਦਾਅਵਾ ਕੀਤਾ ਉਹਦਾ ਨਾ WHO ਦੀਆਂ ਹਦਾਇਤਾਂ ਤੇ ਸਹੀ ਸੀਗਾ, ਨਾ ਇੰਡੀਆ ਦੇ ਵਿੱਚ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਐਕਟ ਲੱਗਾ ਉਹਦੇ ਵਿੱਚ ਵੀ ਇਹ ਸਹੀ ਨਹੀਂ ਸੀਗਾ। ਤਾਂ ਇਸ ਕਰਕੇ ਇਹ ਜਿਹੜੀ ਚੀਜ਼ ਹੋਈ ਆ, ਇਹ ਸਿੱਧੇ ਤੌਰ ਤੇ ਆਪਾਂ ਕਹਿ ਲਈਏ ਕਿ ਆਫੈਂਸ ਹੈ, ਕਿਉਂਕਿ ਸਭ ਨੇ ਦੇਖਿਆ ਕਿ ਬਾਬੇ ਰਾਮਦੇਵ ਨੇ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਦਾਅਵਾ ਕੀਤਾ, ਉਹਦੇ ਵਿੱਚ ਉਹਨਾਂ ਨੇ ਅੰਕੜੇ ਦੱਸੇ ਆ। ਹੁਣ ਕੀ ਆ ਕਿ ਜਿਹਦਾ ਇਹਨਾਂ ਨੇ ਜ਼ਿਕਰ ਕੀਤਾ ਕਿ ਨੀਮਸ ਦੇ ਵਿੱਚ, ਯਾਨੀ ਮਤਲਬ ਕਿ ਜਿਹੜਾ ਨੈਸ਼ਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਆ ਰਾਜਸਥਾਨ ਦੇ ਵਿੱਚ, ਉਹਦੇ 'ਚ ਟਰਾਇਲ ਕੀਤਾ, ਉਹਦਾ ਜਿਹੜਾ ਸਰਵੇ ਆ ਉਹ ਕਹਿੰਦਾ ਕਿ ਦੇਖੋ ਜੀ, ਇਹਨਾਂ ਨੇ ਇਜਾਜ਼ਤ ਲਈ ਸੀ ਕਿ ਇਮਿਊਨਿਟੀ ਬੂਸਟਰ ਬਣਾਉਣ ਦੀ, ਤੇ 23 ਮਈ ਤੋਂ 23 ਜੂਨ ਤੱਕ ਤੇ ਟਰਾਇਲ ਚੱਲਿਆ। ਉਦੋਂ ਟਰਾਇਲ ਖਤਮ ਹੋਇਆ ਤੇ ਅਗਲੇ ਦਿਨ ਬਾਬਾ ਕਹਿੰਦਾ ਦਵਾਈ ਬਣ ਗਈ। ਦਵਾਈ ਬਣ ਗਈ, ਇਸ ਤਰ੍ਹਾਂ ਕਿਵੇਂ ਹੁੰਦਾ? ਤੇ ਮੈਂ ਤੇ ਇਸ ਚੀਜ਼ ਦੇ ਨਾਲ ਸਹਿਮਤ ਨਹੀਂ ਭਾਈ। ਉਹਨੂੰ ਪੁੱਛੋ ਜੋ ਉਹਨਾਂ ਕੀਤਾ ਸੋ ਉਹਨਾਂ ਕੀਤਾ। ਸੋ ਜਦੋਂ ਨੀਮ ਵਾਲਾ ਵੀ ਮੁੱਕਰ ਗਿਆ, ਉੱਤਰਾਖੰਡ ਵਾਲੀ ਜਿਹੜੀ ਲਾਇਸੈਂਸ ਅਥਾਰਟੀ ਸੀ ਉਹ ਵੀ ਕਹਿੰਦੇ ਕਿ ਸਾਨੂੰ ਤੇ ਬਾਬਾ ਕਹਿੰਦਾ ਖੰਘ ਖੁੰਘ ਦੀ ਦਵਾਈ ਬਣਾਉਣੀ ਹੈ, ਪਤਾ ਨਹੀਂ ਹੁਣ ਕੀ ਸੱਪ ਕੱਢ ਛੱਡਿਆ ਸੀ, ਤੇ ਉਹ ਵੀ ਮੁੱਕਰ ਗਿਆ। ਤੇ ਫਿਰ ਬਾਬੇ ਨੇ ਭੱਜਣਾ ਕਿੱਧਰ ਸੀ? ਹੁਣ ਜਾਨ ਛਡਾਈ ਸੋ ਕਿ ਮੇਰੇ ਤੇ ਕਿਤੇ ਕੋਈ ਦੂਜਾ ਪੱਕਾ ਮੁਕੱਦਮਾ ਨਾ ਹੋ ਜਾਵੇ। FIR ਤੇ ਦਰਜ ਹੋਈਆਂ ਨੇ, ਸ਼ਿਕਾਇਤਾਂ ਵੀ ਦਰਜ ਹੋਈਆਂ ਨੇ ਕਿ ਕਿਤੇ ਮੈਂ ਕਸੂਤਾ ਨਾ ਫਸ ਜਾਵਾਂ। ਹਾਲਾਂਕਿ ਮੈਨੂੰ ਲੱਗਦਾ ਕਿ ਹੋਣਾ ਇਹਨੂੰ ਕੁਛ ਨਹੀਂ ਹੈ ਰਾਮਦੇਵ ਨੂੰ, ਜਦੋਂ ਤੱਕ ਨਰਿੰਦਰ ਮੋਦੀ ਦੀ ਸਰਕਾਰ ਆ। ਪਰ ਇਸ ਮਾਮਲੇ ਦੇ ਵਿੱਚ ਕੇਸ ਬਣਦਾ ਹੈ, ਰਾਮਦੇਵ ਤੇ ਬਣਦਾ। ਕਿਉਂਕਿ ਦੇਖੋ, ਮੈਂ ਨਹੀਂ ਕਹਿੰਦਾ ਕਿ ਰਾਮਦੇਵ ਸਾਰੇ ਮਾਮਲਿਆਂ 'ਚ ਗਲਤ ਹੈ। ਰਾਮਦੇਵ ਦੀਆਂ ਦਵਾਈਆਂ ਨਾਲ ਲੋਕ ਠੀਕ ਵੀ ਹੋਏ ਹੋਣਗੇ, ਚਲੋ ਘੱਟੋ ਘੱਟ ਠੀਕ ਆ, ਯੋਗਾ ਤੋਂ ਨੇ ਕਮਾਈ ਕੀਤੀ ਆ। ਪਰ ਯੋਗਾ ਚਲੋ ਐਕਸਰਸਾਈਜ਼ ਹੈ, ਕੁਛ ਨਾ ਕੁਛ ਬੰਦੇ ਨੂੰ ਰਾਹਤ ਦਿੰਦਾ ਹੈ, ਚਾਹੇ ਉਹ ਸ਼ਹਿਰੀ ਹੋਣ ਚਾਹੇ ਹਿੰਦੂ ਹੋਣ। ਮੈਂ ਇਸ ਚੀਜ਼ ਨਾਲ ਸਹਿਮਤ ਆ ਕਿ ਚਲੋ ਜਿਹੜਾ ਆਯੁਰਵੇਦ ਆ ਉਹ ਬਹੁਤ ਯੁੱਗਾਂ ਤੋਂ ਆਪਾਂ ਕਹਿ ਲਈਏ ਜਾਂ ਸਦੀਆਂ ਤੋਂ ਕਹਿ ਲਈਏ ਸਾਡਾ ਸਾਥ ਦਿੰਦਾ ਆਇਆ। ਪਰ ਆਹ ਜਿਹੜੀ ਗੱਲ ਆ ਕਿ ਬਿਮਾਰੀ ਦੇ ਦੌਰ ਦੇ ਵਿੱਚ ਦਾਅਵਾ ਕਰ ਦੇਣਾ, ਸਾਰੇ ਤਮਾਮ ਜਿੰਨੇ ਕਾਨੂੰਨ ਕਹਿ ਉਹ ਛਿੱਕੇ ਤੇ ਟੰਗਦੇ ਨੇ, ਇਹ ਤੇ ਸਹੀ ਨਹੀਂ ਹੈ ਨਾ। ਇਹ ਤੇ ਹੁਣ ਸਰਕਾਰ ਨੂੰ ਚਾਹੀਦਾ ਕਿ ਇਹਦੇ ਤੇ ਸ਼ਿਕੰਜਾ ਕੱਸੇ। ਪਰ ਇਹ ਪਹਿਲਾ ਮੌਕਾ ਥੋੜੀ ਆ। ਇੱਕ ਵਾਰੀ ਇਹਨੇ ਬਾਬੇ ਨੇ ਆਖ ਦਿੱਤਾ ਸੀਗਾ ਕਿ ਆਪਣੀ ਆ ਗਈ ਐਪ ਆ ਗਈ ਆ, ਯਾਦ ਹੈ ਤੁਹਾਨੂੰ? ਦੇਸੀ WhatsApp ਆ ਗਿਆ ਤੇ ਮੁੜ ਕੇ ਦੇਸੀ WhatsApp ਲੱਭੀ ਨਹੀਂ ਸੀ, ਕਿਉਂਕਿ ਉਹਦੇ 'ਚ ਇੱਕ ਤੇ ਸੀਗਾ ਕਿ ਉਹ ਬੋਲੋ ਨਾਂ ਦੀ ਇੱਕ ਐਪ ਸੀ ਜਿਹਦੀ ਕਾਪੀ ਇਹਨਾਂ ਤਿਆਰ ਕਰਤੀ ਅੱਗੇ, ਤੇ ਅੱਧੀਆਂ ਥਾਵਾਂ ਤੇ ਬੋਲੋ ਦਾ ਨਾਂ ਹੀ ਚੱਲੀ ਜਾਂਦਾ ਸੀਗਾ। ਉਹ ਜਦੋਂ ਵੇਖਿਆ, ਤੁਹਾਨੂੰ ਪਤਾ ਜਿਹੜੇ IT ਦੇ ਮਾਹਰ ਹੁੰਦੇ ਆ, ਉਹਨਾਂ ਨੇ ਜਦੋਂ ਵੇਖਿਆ ਉਹ ਕਹਿੰਦੇ ਕਮਾਲ ਕਰੀ ਜਾਂਦੇ ਆ ਸਾਰੇ, ਉਹ ਜਿੱਦਾਂ ਸੋਰਸ ਕੋਡ ਹੁੰਦੇ ਇਹਨਾਂ ਦੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲੱਭੀਆਂ। ਫਿਰ ਘੰਟੇ ਕੁ ਬਾਅਦ ਇਹਨਾਂ ਨੇ ਡਿਲੀਟ ਕਰ ਦਿੱਤੀ ਸੀ, ਉਹ ਗੂਗਲ ਪਲੇ ਸਟੋਰ ਵਾਲਿਆਂ ਨੇ ਵੀ ਕੱਢ ਦਿੱਤੀ ਸੀ। ਜੋ ਵੀ ਹੈ, ਇਸ ਤਰ੍ਹਾਂ ਇਹ ਰਾਮਦੇਵ ਨੇ ਕੀਤਾ। ਸਿੱਧੇ ਤੌਰ ਤੇ ਹੁਣ ਆਪ ਹੀ ਮੰਨ ਗਿਆ ਕਿ ਅਸੀਂ ਕਰੋਨਾ ਦਾ ਦਾਅਵਾ ਹੀ ਨਹੀਂ ਕੀਤਾ। ਤੇ ਜਿਹੜਾ ਪ੍ਰੈਸ ਕਾਨਫਰੰਸ ਦੇ ਵਿੱਚ ਦਾਅਵਾ ਸੀ ਉਹ ਕੀ ਸੀਗਾ, ਸਮਝਾਉਣ ਦੀ ਜ਼ਰੂਰਤ ਹੈ। ਔਰ ਬਾਅਦ ਦੇ ਵਿੱਚ ਇਹਨੇ ਟਵੀਟ ਕੀਤਾ ਬਕਾਇਦਾ ਲੋਕਾਂ ਨੂੰ ਚੜਾਉਣ ਵਾਸਤੇ। ਜਿਹੜਾ ਇਹਨਾਂ ਨੇ ਜਵਾਬ ਭੇਜਿਆ ਸੀ ਨਾ, ਤਾਂ ਆਯੂਸ਼ ਮਹਿਕਮਾ ਜਿਹੜਾ ਦਵਾਈ ਮਹਿਕਮਾ ਹੈ, ਉਹਨਾਂ ਨੇ ਰਿਪਲਾਈ ਕੀਤਾ ਸੀਗਾ ਕਿ ਤੁਹਾਡੇ ਡਾਕੂਮੈਂਟ ਮਿਲ ਗਏ ਆ। ਤੇ ਇਹਨਾਂ ਨੇ ਟਵੀਟ ਕੀਤਾ ਤੇ ਇਹ ਕਿਹਾ ਕਿ ਜਿਹੜੇ ਆਯੁਰਵੇਦ ਦੇ ਹੈਗੇ ਆ, ਮਤਲਬ ਕਿ ਕਾਰਖਾਨ ਵਾਲੇ ਜਾਂ ਜਿੱਦਾਂ ਕਹਿ ਲਈਏ ਕਿ ਵਿਰੋਧੀਆਂ ਨੂੰ, ਆਲੋਚਕਾਂ ਨੂੰ ਚਿੜਾਇਆ। ਤੇ ਇਹਨੂੰ ਐ ਸੀਗਾ ਕਿ ਅੰਗਰੇਜ਼ੀ ਸ਼ਾਇਦ ਮੇਰੇ ਚਾਹੁਣ ਵਾਲਿਆਂ ਨੂੰ ਪੜ੍ਹਨੀ ਨਹੀਂ ਆਉਂਦੀ ਜਾਂ ਮੇਰੇ ਆਲੋਚਕਾਂ ਨੂੰ ਪੜ੍ਹਨੀ ਨਹੀਂ ਆਉਂਦੀ। ਤਾਂ ਐ ਦਿਖਾਇਆ ਗਿਆ ਕਿ ਮੈਨੂੰ ਇਜਾਜ਼ਤ ਮਿਲਦੀ, ਮੈਂ ਸੱਚਾ ਬਾਵਜੂਦ ਦੇ। ਹੁਣ ਬਾਬਾ ਟੱਪਲਾ ਮਾਰ ਗਿਆ। ਖੈਰ ਜੋ ਵੀ ਆ, ਮੈਂ ਅਪੀਲ ਹੀ ਆ ਕਿ ਕੋਈ ਇਹ ਬੰਦਾ ਇਹ ਸੋਚ ਕੇ ਦਵਾਈ ਜੇ ਖਾਂਦਾ ਕਿ ਕਰੋਨਾ ਜਿਹੜਾ 100% ਇਹਦੇ ਨਾਲ ਠੀਕ ਹੋ ਜਾਊਗਾ, ਉਹ ਗਲਤ ਆ। ਹਾਂ, ਇਮਿਊਨਿਟੀ ਬੂਸਟਰ ਦੇ ਤੌਰ ਤੇ ਅੱਗੇ ਵੀ 36 ਦਵਾਈਆਂ ਦੁਨੀਆਂ ਫਿਰਦੀਆਂ, ਸੈਂਚ ਵੀ ਬਾਬੇ ਦੀ ਚੱਲੀ ਜਾਵੇ, ਕੋਈ ਕਿਸੇ ਨੂੰ ਦਿੱਕਤ ਨਹੀਂ ਆਏਗੀ। ਜੀ 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 ਮਿੰਟੂ ਜੀ, ਅਗਲੀ ਗੱਲ ਕਰੀਏ, ਕਹਿੰਦੇ ਹੁਣ ਦਾਖਲਾ ਤੇ ਟਿਊਸ਼ਨ ਫੀਸ ਵਸੂਲ ਸਕਣਗੇ ਸਕੂਲ। ਦੇਖੋ, ਇਹ ਫੈਸਲਾ ਜਿਹੜਾ ਪੇਰੈਂਟਸ ਦੇ ਉਲਟ ਆਇਆ ਵਾ, ਸਕੂਲਾਂ ਨੂੰ ਹੁਣ ਅਖਤਿਆਰ ਮਿਲ ਜਾਏਗਾ, ਉਹ ਆਪਣੀ ਫੀਸ ਵਸੂਲ ਸਕਦੇ ਆ। ਫੈਸਲੇ ਦੇ ਜਿਹੜੇ ਮੁੱਖ ਅੰਸ਼ ਆ ਉਹ ਮੈਂ ਤੁਹਾਨੂੰ ਦੱਸ ਦੇਣਾ ਸੰਖੇਪ ਦੇ ਵਿੱਚ, ਕਿ ਜਿਹੜੀਆਂ ਟਿਊਸ਼ਨ ਫੀਸਾਂ ਉਹ ਲੈ ਸਕਦੇ ਆ, ਤੇ ਇਸ ਤੋਂ ਇਲਾਵਾ ਐਡਮਿਸ਼ਨ ਫੀਸਾਂ ਲੈ ਸਕਦੇ ਆ। ਮਾਪਿਆਂ ਲਈ ਇੰਨੀ ਕੁ ਰਾਹਤ ਆ ਕਿ ਜੇ ਮੰਨ ਲਓ ਕਿਸੇ ਪਰਿਵਾਰ ਦਾ ਕੋਈ ਵਿੱਤੀ ਹਾਲ ਠੀਕ ਨਹੀਂ ਹੈ ਤਾਂ ਉਹ ਠੋਸ ਸਬੂਤਾਂ ਦੇ ਨਾਲ ਸਕੂਲ ਨੂੰ ਬੇਨਤੀ ਕਰ ਸਕਦਾ ਫੀਸ ਮਾਫੀ ਵਾਸਤੇ। ਤੇ ਜੇ ਸਕੂਲ ਉਹਨੂੰ ਇਗਨੋਰ ਕਰ ਦਿੰਦਾ, ਗੌਰ ਨਹੀਂ ਕਰਦਾ, ਤਾਂ ਉਹ ਫਿਰ ਰੈਗੂਲੇਟਰੀ ਅਥਾਰਟੀ ਦੇ ਕੋਲ ਚਾਰਾਜੋਈ ਕਰ ਸਕਦਾ। ਤੇ ਜਿਹੜੇ ਸਕੂਲਾਂ ਦੀ ਵਿੱਤੀ ਹਾਲਤ ਪਤਲੀ ਆ, ਉਹਨਾਂ ਵਾਸਤੇ ਉਹਨਾਂ ਨੇ ਕਿਹਾ ਕਿ ਜੇ ਤੁਹਾਡੇ ਕੋਲ ਰਿਜ਼ਰਵ ਫੰਡ ਨਹੀਂ ਹੈਗੇ ਤਾਂ ਤੁਸੀਂ ਜ਼ਿਲ੍ਹਾ ਸਿੱਖਿਆ ਅਫਸਰਾਂ ਕੋਲ ਪਹੁੰਚ ਕਰ ਸਕਦੇ ਹੋ। ਸੋ ਇਸ ਸੰਖੇਪ ਦੇ ਵਿੱਚ ਫੈਸਲੇ ਦਾ ਮੈਂ ਸਾਰਾ ਤੁਹਾਨੂੰ ਸੁਣਾ ਦਿੰਦਾ। ਤਾਂ ਕੁੱਲ ਮਿਲਾ ਕੇ ਮਿਡਲ ਕਲਾਸ ਨੂੰ ਇਹ ਝਟਕਾ ਲੱਗਿਆ
ਬਹੁਤ ਸਾਰੇ ਪੇਰੈਂਟਸ ਜਿਹੜੇ ਆ ਉਮੀਦ ਲਾਈ ਬੈਠੇ ਸਨ ਕਿ ਘੱਟੋ ਘੱਟ ਸਾਨੂੰ ਇੱਧਰੋਂ ਰਿਆਇਤ ਮਿਲੂਗੀ, ਤਾਂ ਕੋਰਟ ਨੇ ਉਹਨਾਂ ਦਾ ਜੋ ਹਿੱਤ ਸੀਗਾ ਸ਼ਾਇਦ ਉਹ ਨਹੀਂ ਸੁਰੱਖਿਅਤ ਰੱਖਿਆ, ਜਾਂ ਕਹਿ ਲਈਏ ਕਿ ਸਕੂਲਾਂ ਦੇ ਹਿੱਤ ਨੂੰ ਤਰਜੀਹ ਦਿੱਤੀ ਗਈ ਆ। ਉਹ ਚਲੋ ਉਹ ਕਾਨੂੰਨੀ ਮਾਮਲਾ ਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਉਹਨਾਂ ਨੇ ਫੈਸਲਾ ਕੀਤਾ, ਮੈਂ ਫੈਸਲੇ ਤੇ ਗਿਣਤੀ ਨਹੀਂ ਕਰਦਾ, ਪਰ ਹਾਲੇ ਵੀ ਕਈ ਚੀਜ਼ਾਂ ਸਪਸ਼ਟ ਨੇ ਕਿ ਹੁਣ ਦੇਖੋ ਟਿਊਸ਼ਨ ਫੀਸ ਕਹਿਣ ਦਾ ਭਾਵ ਹੈ ਕਿ 2 ਮਹੀਨੇ 3 ਮਹੀਨੇ ਤੇ ਉਹ WhatsApp ਤੇ ਪੜ੍ਹਾਈ ਗਏ, WhatsApp ਤੇ ਕੰਮ ਭੇਜਤਾ, WhatsApp ਤੇ ਕੰਮ ਨੂੰ ਦੇਖ ਲਿਆ, ਉਹ ਕਾਹਦੀ ਆਨਲਾਈਨ ਪੜ੍ਹਾਈ ਆ। ਮੈਂ ਅੱਗੇ ਵੀ ਕਹਿਣਾ ਕਿ ਉਹ ਅੱਧੀ ਟਿਊਸ਼ਨ ਦੀ ਫੀਸ ਤੇ ਮਾਵਾਂ ਨੂੰ ਦਿਓ, ਫਿਰ ਤੜਕੇ ਉੱਠ ਕੇ ਪਹਿਲਾਂ ਉਹ ਚੁੱਲ੍ਹੇ ਤੇ ਤੌੜੀ ਚਾੜ੍ਹਦੀਆਂ ਸੀ, ਦਵਾ ਦਵ ਸਬਜ਼ੀ ਭਾਜੀ ਕਰਦੀ ਕਿ ਮੁੰਡੇ ਦੀ ਕਲਾਸ ਲੱਗਣੀ ਆ। ਮੁੰਡਾ ਕਈ ਵਾਰ ਸ਼ਾਈ ਹੁੰਦਾ, ਬੱਚਾ ਆਨਲਾਈਨ ਜਾਂਦਾ ਹੀ ਨਹੀਂ ਹੈ, ਬੈਠਦਾ ਨਹੀਂ ਅੱਗੇ, ਤੇ ਅੱਧੀ ਮੈਂ ਸਮਝਦਾ ਕਿ ਖੇਤਰ ਤੇ ਜਿਹੜੀ ਉਹ ਮਾਵਾਂ ਦੀ ਹੋ ਰਹੀ ਹੈ ਇਸ ਮਾਮਲੇ 'ਚ। ਆ ਮਹੀਨਾ 1.5 ਮਹੀਨਾ ਜ਼ਰੂਰ ਆਨਲਾਈਨ ਕਲਾਸਾਂ ਲੱਗੀਆਂ, ਬਾਕੀ 1.5-2 ਮਹੀਨਾ ਕੰਮ ਇਸ ਤਰ੍ਹਾਂ ਹੀ ਚਲਾਤਾ ਇਹਨਾਂ ਨੇ, ਜਦੋਂ ਉਹ ਵੀ ਕੇਸ ਅਦਾਲਤ 'ਚ ਗਿਆ। ਸੋ ਕਹਿਣ ਦਾ ਮਤਲਬ ਹੈ ਕਿ ਇਹਨਾਂ ਚੀਜ਼ਾਂ ਤੇ ਵਿਚਾਰ ਕਰਨਾ ਚਾਹੀਦਾ। ਹੁਣ ਟਿਊਸ਼ਨ ਫੀਸਾਂ ਕਿਸ ਤਰ੍ਹਾਂ ਉਹ ਤੈਅ ਕਰਨਗੇ, ਸਾਨੂੰ ਤਾਂ ਇਹ ਵੀ ਨਹੀਂ ਪਤਾ ਲੱਗਣ ਡਿਆ ਕਿ ਟਿਊਸ਼ਨ ਫੀਸ ਜਿਹੜੀ ਸਕੂਲ ਆਪ ਤੈਅ ਕਰੂਗਾ ਜਾਂ ਸਰਕਾਰ ਤੈਅ ਕਰਕੇ ਦੇਊਗੀ ਕਿ ਕਿੰਨੇ ਫੀਸਦ ਲੈ ਸਕਦੇ ਹੋ ਫੀਸ ਦਾ। ਟਿਊਸ਼ਨ ਫੀਸ ਹੀ ਮੰਨ ਲਓ ਜੇ ਉਹ 1400 ਫੀਸ ਉਪਰਾ ਲੈਂਦੇ ਆ ਮਹੀਨੇ ਦੀ ਮੰਥਲੀ, ਜੇ ਉਹ ਕਹਿਣ ਕਿ 900-1000 ਰੁਪਇਆ ਅਸੀਂ ਟਿਊਸ਼ਨ ਫੀਸ ਲੈਣੀ, ਤੇ ਫਿਰ ਪਿੱਛੇ ਕੀ ਰਹਿ ਗਿਆ। ਉਹ ਟਿਊਸ਼ਨ ਫੀਸ ਕਾਹਦੀ ਆ, ਉਹ ਤੇ ਮੈਂ ਕਹੂੰਗਾ ਕਿ ਦੁਆਲਾ ਕੱਢਣ ਵਾਲੀ ਫੀਸ ਆ। ਖੈਰ ਜੋ ਵੀ ਆ, ਇੱਥੇ ਮਿਡਲ ਕਲਾਸ ਬੰਦੇ ਵਾਸਤੇ ਕੁਛ ਨਹੀਂ ਹੈਗਾ, ਉਹ ਇਸ ਸਿਸਟਮ ਤੋਂ ਨਾ ਹੀ ਉਮੀਦ ਰੱਖੇ, ਉਹ ਤੇ ਬਸ ਟੈਕਸ ਪੇਅਰ ਹੈਗਾ, ਜੋ ਵੀ ਉਹ ਦਿੰਦਾ ਲੈਂਦਾ ਉਹ ਗਾਂ ਚਲੇ ਜਾਂਦਾ। ਚਲੋ ਲੋੜਵੰਦਾਂ ਤੱਕ ਵੀ ਜਾਣਾ ਉਹ ਟੈਕਸ ਪੇਅਰ ਦਾ ਕੰਮ ਹੈਗਾ, ਪਰ ਜਿਸ ਤਰ੍ਹਾਂ ਮਿਡਲ ਕਲਾਸ ਇਸ ਦੇਸ਼ ਦੇ ਵਿੱਚ ਕਣਗੌਲਿਆ ਵਰਗ, ਮੇਰੇ ਖਿਆਲ ਦੇ ਨਾਲ ਇਹ ਕੰਮ ਬਹੁਤ ਹੀ ਦੇਰ ਨਹੀਂ ਚੱਲੇਗਾ। ਮਿਡਲ ਵਰਗ ਵੀ ਫਿਰ ਦੂਜੇ ਵਰਗਾਂ ਵਾਂਗ ਸੰਘਰਸ਼ੀਲ ਹੋਣਾ ਸ਼ੁਰੂ ਹੋ ਜਾਏਗਾ। ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਸੁਖਬੀਰ ਬਾਦਲ ਹੁਣਾਂ ਨੇ ਤੇਲ ਕੀਮਤਾਂ ਬਾਰੇ ਮੋਦੀ ਨੂੰ ਲਿਖੀ ਹੈ ਚਿੱਠੀ, ਕਰੋਨਾ ਕਾਰਨ ਬਣੇ ਹਾਲਾਤਾਂ ਦਾ ਵੀ ਪਾਇਆ ਵਾਸਤਾ। ਦੇਖੋ ਇਹਨਾਂ ਨੇ ਚਿੱਠੀ ਲਿਖੀ ਆ, ਹੁਣ ਚਿੱਠੀ ਦੇ ਵਿੱਚ ਇੱਕ ਪਾਸੇ ਤੇ ਚਾਰਾਜੋਈ ਕਰਦੇ ਪਏ ਆ ਕਿ ਆਮ ਬੰਦੇ ਨੂੰ ਰਾਹਤ ਜ਼ਰੂਰ ਦਿਓ ਜੀ, ਕਿ ਜਿਹੜੀ ਆਬਕਾਰੀ ਡਿਊਟੀ ਆ ਉਹ ਘਟਾਓ, ਕਿ ਤੇਲ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਹੋ ਸਕੇ। ਫਿਰ ਉਹਨਾਂ ਨੇ ਕਿਸਾਨ ਦੀ ਗੱਲ ਕੀਤੀ ਹੈ, ਮਤਲਬ ਕਿ ਮਹਿੰਗਾਈ ਦੀ ਗੱਲ ਕੀਤੀ, ਆਮ ਬੰਦੇ ਦੀ ਗੱਲ ਕੀਤੀ ਹੈ। ਠੀਕ ਹੈ, ਬਹੁਤ ਧੰਨਵਾਦ ਆ ਸੁਖਬੀਰ ਸਿੰਘ ਜੀ ਬਾਦਲ ਦਾ। ਪਰ ਜਦੋਂ ਇਹ ਕਰਦੇ ਹੁੰਦੇ ਸੀ ਆਪਣੇ ਰਾਜ ਦੇ ਵਿੱਚ, ਉਦੋਂ ਕਿਹਦੀ ਸੁਣਦੇ ਹੁੰਦੇ ਸੀ ਲੋਕ, ਉਦੋਂ ਵੀ ਗੁਹਾਰਾਂ ਲਾਉਂਦੇ ਹੁੰਦੇ ਸੀ ਲੋਕ, ਉਦੋਂ ਵੀ ਦੁੱਥੜ ਮਾਰਦੇ ਹੁੰਦੇ ਸੀ, ਕੌਣ ਸੁਣਦਾ ਜੀ। ਤੇ ਦੂਜੀ ਗੱਲ ਇਹ ਆ ਕਿ ਹੁਣ ਦੇਖੋ ਇਹਨਾਂ ਨੂੰ ਚੇਤਾ ਬੜਾ ਲੇਟ ਆਇਆ। ਤੇਲ ਦੀ ਡਿਊਟੀ ਤੇ ਕਈ ਦਿਨ ਪਹਿਲਾਂ ਵਧੀ ਹੋਈ ਹੈ, ਕਈ ਹਫ਼ਤੇ ਪਹਿਲਾਂ ਵਧੀ ਹੋਈ ਹੈ, ਪਰ ਇੱਕ ਪਾਸੇ ਇਹਨਾਂ ਨੇ ਅੱਜ ਚਿੱਠੀ ਲਿਖ ਦਿੱਤੀ ਆ। ਦਿਲਚਸਪ ਗੱਲ ਅੱਜ ਇਹ ਵਾਪਰੀ ਆ ਕਿ ਪ੍ਰੇਮ ਸਿੰਘ ਚੰਦੂਮਾਜਰਾ ਜੀ ਨੇ ਅੱਜ ਇੱਕ ਬਹੁਤ ਵੱਡਾ ਐਲਾਨ ਕਰ ਦਿੱਤਾ। ਉਹ ਕਹਿੰਦੇ ਕਿ ਅਸੀਂ, ਯਾਨੀ ਅਕਾਲੀ ਦਲ ਵਾਲੇ ਜਿਹੜੇ ਆ, ਉਹ ਅਸੀਂ 7 ਤਰੀਕ ਤੋਂ ਭਾਰਤੀ ਜਨਤਾ ਪਾਰਟੀ ਦੇ ਉਲਟ ਧਰਨੇ ਲਾਉਣ ਜਾ ਰਹੇ ਹਾਂ, ਅਸੀਂ ਸੜਕਾਂ ਤੇ ਉਤਰਨ ਜਾ ਰਹੇ ਹਾਂ। ਤੋ ਇਹ ਪਤਾ ਨਹੀਂ ਹੁਣ ਇਹਨਾਂ ਦਾ ਕੀ ਮਹਾਸਰਾ ਹੈ, ਤਾਂ ਪ੍ਰੈਸ਼ਰ ਗੇਮ ਹੀ ਜੀ ਚੱਲੀ ਜਾਂਦੀ ਹੈ ਇਹਨਾਂ ਦੀ। ਉਹਨਾਂ ਨੇ ਪਿਛਲੇ ਦਿਨੀ ਆਵਾਜ਼ ਹੀ ਕੱਢੀ ਸੀ ਕਿ ਨਾ ਤੁਸੀਂ ਤੁਹਾਨੂੰ ਭੇਜਿਆ ਗਿਆ ਸੀ। ਲੱਗਦਾ ਕਿ ਪ੍ਰਧਾਨ ਜੀ ਨੇ ਉਧਰੋਂ ਚੰਦੂਮਾਜਰਾ ਸਾਹਿਬ ਨੂੰ ਕਹਿਤਾ ਤੇ ਉਧਰੋਂ ਮਤਲਬ ਕਿ ਡਰਾਵਾ ਮਾਰ ਦਿੱਤਾ, ਤੇ ਇਧਰੋਂ ਚਿੱਠੀ ਇੱਕ ਬੇਨਤੀ ਵੀ ਕਰ ਦਿੱਤੀ। ਹੁਣ ਦੇਖੋ ਦੋਹਾਂ ਚੋਂ ਕਿਹੜਾ ਤੀਰ ਟਿਕਾਣੇ ਲੱਗਦਾ। ਜੀ ਜੀ ਜੀ। ਮਿੰਟੂ ਜੀ, ਅਗਲੀ ਗੱਲ ਕਰਦੇ, ਕਹਿੰਦੇ ਪਰਿਵਾਰ ਤੇ ਤਸ਼ੱਦਦ ਅਤੇ ਦਸਤਾਰ ਦੀ ਬੇਅਦਬੀ ਮਗਰੋਂ ਨੌਜਵਾਨ ਦੇ ਵੱਲੋਂ ਖੁਦਕੁਸ਼ੀ। ਇਹ ਬੜਾ ਜੀ ਦਿਲ ਨੂੰ ਨਾ ਕੰਬਾਉਣ ਵਾਲਾ ਮਾਮਲਾ ਸਾਹਮਣੇ ਆਇਆ। ਨਵਾਂ ਸ਼ਹਿਰ ਦੇ ਲਾਗੇ ਪਿੰਡ ਆ ਕੋਈ ਨੰਗਲ ਸ਼ਾਹ ਦਾ, ਉੱਥੋਂ ਦਾ ਨੌਜਵਾਨ ਸੀਗਾ, ਵਰਿੰਦਰ ਨਾਮ ਸੀ ਇਹਦਾ, ਲਾ ਲਓ ਕਿ 20 ਸਾਲ ਦਾ ਹੋਣਾ, 18-20 ਵਰ੍ਹਿਆਂ ਦਾ ਹੋਣਾ। ਤਾਂ ਇਹਨੇ ਲਾਇਕ ਖੁਦਕੁਸ਼ੀ ਕੀਤੀ ਆ। ਦੋਸ਼ ਇਹ ਲਾਏ ਆ ਕਿ ਸਾਡੇ ਪਰਿਵਾਰ ਦੇ ਮਤਲਬ ਕਿ ਪਹਿਲਾਂ ਤੇ ਕੁਛ ਲੋਕ ਗੱਲ ਪਏ, ਫਿਰ ਬਾਅਦ ਦੇ ਵਿੱਚ ਮੇਰੀ ਪੱਗ ਲਾਹ ਕੇ ਲੈ ਗਏ। ਉਸ ਤੋਂ ਬਾਅਦ ਅਸੀਂ ਮਾਮਲਾ ਦਰਜ ਕਰਵਾਉਣਾ ਚਾਹਿਆ, ਸਾਡਾ ਪੱਖ ਨਹੀਂ ਪੂਰਿਆ ਪੁਲਿਸ ਨੇ, ਉਲਟਾ ਸਾਡੇ ਤੇ ਹੀ ਝੂਠਾ ਮਾਮਲਾ ਦਰਜ ਕਰ ਦਿੱਤਾ, ਔਰਤਾਂ ਵੱਲੋਂ ਕਰਵਾ ਦਿੱਤਾ ਗਿਆ। ਉਸ ਤੋਂ ਬਾਅਦ ਉਹ ਕਹਿੰਦੇ ਆ ਕਿ ਪੱਗ ਵੀ ਨਹੀਂ ਮੋੜੀ ਜਾ ਰਹੀ ਮੇਰੀ, ਤਾਂ ਤੁਸੀਂ ਮੇਰੀ ਪੱਗ ਜ਼ਰੂਰ ਮੇਰੇ ਘਰਦਿਆਂ ਨੂੰ ਦਵਾ ਦਿਓ। ਸੋ ਇਸ ਤਰ੍ਹਾਂ ਇੱਕ ਭਾਵੁਕ, ਮੈਂ ਕਹੂੰਗਾ ਜਜ਼ਬਾਤੀ ਜੀ ਛੋਟੀ ਜੀ ਅਪੀਲ ਕਰਕੇ ਉਹ ਮੁੰਡਾ ਜਿਹੜਾ ਉਹ ਖੁਦਕੁਸ਼ੀ ਕਰ ਜਾਂਦਾ। ਉਸ ਤੋਂ ਇਲਾਵਾ ਉਹ ਆਪਣੇ ਪਿੰਡ ਦੇ ਸਰਪੰਚ ਦਾ ਤੇ ਇੱਕ ਹਲਕਾ MLA ਹੈ ਜਿਹੜਾ ਅੰਗਦ ਸਿੰਘ, ਉਹਨਾਂ ਦਾ ਵੀ ਨਾਂ ਲੈਂਦਾ ਕਿ ਸਰਪੰਚ ਨੇ ਸਾਰੀ ਗੇਮ ਲਵਾਈ, ਤੇ ਸਰਪੰਚ ਦੀ ਇਸ ਗੇਮ ਦੇ ਵਿੱਚ ਅੰਗਦ ਸਿੰਘ ਦਾ ਇੱਕ ਰੋਲ ਰਿਹਾ। ਹੁਣ ਅੰਗਦ ਸਿੰਘ ਦਾ ਵਰਸ਼ਨ ਵੀ ਇੱਥੇ ਜ਼ਰੂਰ ਮੈਂ ਦੱਸਣਾ ਚਾਹਾਂਗਾ। ਉਹ ਕਹਿੰਦੇ ਆ ਕਿ ਦੇਖੋ ਚੱਕਰ ਇਹ ਸੀਗਾ ਕਿ ਇਹਨਾਂ ਦੇ ਕੋਲ ਸੀ ਪੰਚਾਇਤੀ ਖਾਤੇ ਦੀ ਜ਼ਮੀਨ, ਜਿਹੜੀ ਕਿ ਦੂਜੇ ਘਰ ਨੇ ਵੱਧ ਬੋਲੀ ਦੇ ਕੇ ਤੇ ਲੈ ਗਈ।
ਉਸ ਤੋਂ ਬਾਅਦ ਇਹਨਾਂ ਦੋਨਾਂ ਧਿਰਾਂ ਦਾ ਹੋਇਆ ਝਗੜਾ ਤੇ ਝਗੜੇ ਦੇ ਵਿੱਚ ਇਹ ਮਾਮਲਾ ਇੱਥੋਂ ਤੱਕ ਚੱਲ ਗਿਆ। ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ, ਇਹੀ ਤੱਥ ਹੈ, ਮਤਲਬ ਇਹੀ ਫੈਕਟ ਹੈ ਇਸ ਕਹਾਣੀ ਦੇ ਵਿੱਚ। ਪਰ ਗੱਲ ਇਹ ਆ ਕਿ ਕੋਈ ਮੁੰਡਾ ਦੇਖੋ, ਚਲੋ ਲੜਾਈ ਝਗੜਾ ਮੰਨ ਲਿਆ, ਲੜਾਈ ਝਗੜਾ ਹੋਇਆ ਹੋਵੇਗਾ, ਹੋ ਸਕਦਾ ਉਹਦੀ ਦਸਤਾਰ ਲੈ ਕੇ ਗਏ ਹੋਣ, ਪਰ ਉਸ ਤੋਂ ਬਾਅਦ ਤੇ ਆਪਾਂ ਸਮਝਦੇ ਹਾਂ ਨਾ ਕਿ ਕਿਵੇਂ ਸਰਪੰਚ ਇੱਕ ਤਰਫਾ ਲੈ ਲੈਂਦੇ ਆ ਸਟੈਂਡ। ਅਸੀਂ ਤੇ ਐਸੇ ਵੀ ਮੌਕੇ ਵੇਖੇ ਆ, ਐਸੇ ਵੀ ਦ੍ਰਿਸ਼ਟਾਂਤ ਵੇਖੇ ਆ ਜਿੱਥੇ ਇਹਨਾਂ ਦੇ ਜਿਹੜੇ ਆਗੂ ਹੁੰਦੇ ਆ, ਕਾਂਗਰਸੀਆਂ ਦੇ ਜਾਂ ਅਕਾਲੀਆਂ ਦੇ ਜਿਹੜੇ ਆਗੂ ਆ, ਉਹ ਭਰਾ ਦਾ ਝਗੜਾ ਹੁੰਦਾ, ਉੱਥੇ ਨਿਆਂ ਕਰਾਉਣ ਦੀ ਥਾਂ ਤੇ ਇਹਨਾਂ ਨਿਆਂ ਕਰਦੇ ਆ ਕਿ ਇੱਕ ਭਰਾ ਦਾ ਹੱਕ ਮਰਵਾ ਦਿੰਦੇ ਆ ਤੇ ਉਸ ਹੱਕ ਦੇ ਵਿੱਚੋਂ, ਮਾਰੇ ਹੱਕ ਦੇ ਵਿੱਚੋਂ ਆਪਦਾ ਹੱਥ ਵਡਾ ਲੈਂਦੇ ਆ ਕਿ ਸਾਨੂੰ ਇਹਨਾਂ ਦਾ ਛੱਡ ਦੇ। ਸੋ ਇਹ ਵੀ ਚੱਲਦਾ ਨਾ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਹੋਣੀ ਚਾਹੀਦੀ। ਮੁੰਡਾ ਮਰਿਆ ਔਰ ਨਾਮ ਲੈ ਕੇ ਮਰਿਆ ਹੋ। ਜੇ ਆਪਾਂ ਦੇਖਦੇ ਹਾਂ ਕਿ ਮੰਨ ਲਓ ਮੇਰਾ ਕੋਈ ਨਾਮ ਲੈ ਕੇ ਕਿਸੇ ਖੁਦਕੁਸ਼ੀ ਕਰ ਜਾਵੇ ਤੇ ਮੇਰੇ ਗੱਲ ਦੇ ਵਿੱਚ ਤੇ ਗੁਲਾਮਾ ਪਾ ਲੈਣਾ ਪੁਲਿਸ ਨੇ, ਚਾਹੇ ਉਹ ਕੋਈ ਆਪਣੇ ਦਿਲ 'ਚ ਖਾਰ ਰੱਖੀ ਬੈਠਾ ਹੋਵੇ, ਮੈਂ ਉਹਨੂੰ ਜਾਣਦਾ ਵੀ ਨਾ ਹੋਵਾਂ ਚੱਜ ਨਾਲ। ਸੋ ਇੱਥੇ ਦੂਜੇ ਪਾਸੇ ਹੁਣ ਪੁਲਿਸ ਪੁੱਛਗਿੱਛ ਹੀ ਨਾ ਕਰੇ, ਮਾਮਲਾ ਇਨਵੈਸਟੀਗੇਟ ਹੀ ਨਾ ਕਰੇ, ਯਤਨ ਹੀ ਨਾ ਕਰੇ ਕਿ ਕੀ ਸੱਚਾਈ ਆ, ਬਹੁਤ ਧੱਕੇ ਵਾਲੀ ਗੱਲ ਆ। ਸੋ ਇਹਦੇ 'ਚ ਇਨਕੁਆਇਰੀ ਹੋਣੀ ਚਾਹੀਦੀ ਆ, ਵੇਖਣਾ ਚਾਹੀਦਾ ਕਿ ਹਾਂ ਭਾਈ ਜਿਹੜੇ ਦੋਸ਼ ਉਸ ਬੱਚੇ ਨੇ ਲਾਏ ਆ, ਜੋ ਘਰ ਉਜੜਿਆ, ਉਹਦੇ ਨਾਲ ਕੀ ਧੱਕਾ ਹੋਇਆ ਜਾਂ ਨਹੀਂ ਹੋਇਆ। ਜੇ ਧੱਕਾ ਸਰਪੰਚ ਨੇ ਕੀਤਾ ਲੋਕਲ ਪੱਧਰ ਤੇ ਜਾਂ ਕਿਸੇ ਹੋਰ ਆਗੂ ਨੇ ਕੀਤਾ ਵਾ ਤਾਂ ਉਹਨੂੰ ਨਾਮਜ਼ਦ ਕਰਨਾ ਚਾਹੀਦਾ। ਬਹੁਤ ਮਾੜੀ ਗੱਲ ਆ ਕਿ ਤਸ਼ੱਦਦ ਹੋਇਆ, ਉਸ ਤੋਂ ਬਾਅਦ ਪੁਲਿਸ ਨੇ ਅੱਛੀ ਕਾਰਵਾਈ ਨਹੀਂ ਕੀਤੀ ਸਹੀ ਢੰਗ ਨਾਲ। ਔਰ ਦੂਜੀ ਗੱਲ ਹੈ ਕਿ ਫਿਰ ਸਿਆਸੀ ਇਨਫਲੂਐਂਸ ਐਸਾ ਹੋਇਆ ਕਿ ਫਿਰ ਸਾਰੀ ਬਾਜ਼ੀ ਪਲਟ ਗਈ ਆ। ਤਾਂ ਬਾਕੀ ਤੁਸੀਂ ਦੇਖੋ ਨਾ ਕਿ ਕੋਈ ਬੰਦਾ ਮਰਦਾ ਉਦੋਂ ਹੀ ਆ ਜਦੋਂ ਬਹੁਤ ਜ਼ਿਆਦਾ ਲਾਚਾਰ ਹੋ ਜਾਂਦਾ, ਪਰ ਲਾਚਾਰ ਕਿਉਂ ਹੋਇਆ ਇਹ ਜ਼ਰੂਰ ਵੇਖਣਾ ਚਾਹੀਦਾ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਜਾਂਦੇ ਜਾਂਦੇ ਸਰਕਾਰੀ ਮਾਸਟਰਾਂ ਨੂੰ ਪੱਤਰਕਾਰੀ ਪਵੇਗੀ ਮਹਿੰਗੀ, ਪ੍ਰਵਾਨਗੀਆਂ ਵੀ ਰੱਦ ਕਰਨ ਦੇ ਹੁਕਮ। ਦੇਖੋ ਇਹ ਕੁਛ ਨਹੀਂ ਹੁੰਦਾ ਜੀ, ਮੈਂ ਪਿਛਲੇ 5-6 ਸਾਲਾਂ ਤੋਂ ਇਹ ਧਮਕੀ ਸੁਣਦਾ ਆ, 7-8 ਸਾਲ ਹੀ ਹੋ ਗਏ ਹੋਣੇ ਆ। ਇਹ ਹਰੇਕ ਸਾਲ ਨਾ ਇੱਕ ਫਾਰਮੈਲਿਟੀ ਵੀ ਕਰ ਦਿੰਦੇ ਆ ਕਿ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਭਾਈ ਅਸੀਂ ਕਹਿੰਦੇ ਆ ਕਿ ਤੁਸੀਂ ਜਿਹੜੀ ਪੱਤਰਕਾਰੀ ਕਰਦੇ ਹੋ ਛੱਡ ਦਿਓ, ਕਿਉਂਕਿ ਇਹਨਾਂ ਦੇ ਮੁਤਾਬਕ ਕਿ ਜੋ ਹੁੰਦਾ ਸਰਵਿਸ ਰੂਲ ਹੁੰਦਾ, ਇਹਨਾਂ ਦੀ ਸਰਵਿਸ ਨਿਯਮਾਵਲੀ ਹੈ ਨਾ ਕਰਮਚਾਰੀਆਂ ਦੀ, ਉਹ ਕੋਈ ਇਹਨਾਂ ਦਾ ਹੈਗਾ ਨਿਯਮ 8, ਉਹਦਾ ਹਵਾਲਾ ਦੇ ਕੇ ਕਹਿ ਦਿੰਦੇ ਹੁੰਦੇ ਆ ਕਿ ਦੇਖੋ ਜੇ ਕਿਸੇ ਦਫ਼ਤਰ ਦੇ ਮੁਖੀ ਨੇ ਕਿਸੇ ਕਰਮਚਾਰੀ ਨੂੰ ਪੱਤਰਕਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਹੋਈ ਤਾਂ ਉਹ ਪ੍ਰਵਾਨਗੀ ਰੱਦ ਕਰ ਦੇਵੇ। ਮਤਲਬ ਕਿ ਜੇ ਕੋਈ ਆਰਜ਼ੀ ਤੌਰ ਤੇ ਲੈਂਦਾ ਵੀ ਆ, ਕੋਈ ਕਿਸੇ ਕਰਮਚਾਰੀ ਨੂੰ ਕੋਈ ਸ਼ੌਂਕ ਆ, ਜੇ ਉਹ ਇਸ ਤਰ੍ਹਾਂ ਦਾ ਕੰਮ ਕਰਦਾ ਵੀ ਆ ਤਾਂ ਭਾਈ ਉਹ ਤੁਸੀਂ ਰੱਦ ਕਰਕੇ ਉਹ ਸਾਰੀ ਰਿਪੋਰਟ ਕਰੋ। ਇਸ ਤਰ੍ਹਾਂ ਇਹ ਹਰੇਕ ਵਾਰੀ ਕਰਦੇ ਹੁੰਦੇ ਆ, ਤਾਂ ਹੁਣ ਵੀ ਇਹਨਾਂ ਨੇ ਕੀਤਾ। ਪਰ ਗੱਲ ਇਹ ਆ ਕਿ ਦੇਖੋ ਜਿਨ੍ਹਾਂ ਨੇ ਪੱਤਰਕਾਰੀ ਕਰਨੀ ਉਹ ਬੜੇ ਚਲਾਕ ਹੁੰਦੇ ਆ, ਕਈ ਇਸ ਤਰ੍ਹਾਂ ਦੇ ਵੀ ਹੁੰਦੇ ਆ ਕਿ ਉਹ ਕਾਗਜ਼ੀ ਪੱਤਰੀ ਆਪਦੇ ਭਰਾ ਦੇ ਨਾਮ ਤੇ ਲੈ ਆਉਂਦੇ ਆ ਪੱਤਰਕਾਰੀ, ਕਈ ਆਪ ਜਾਂਦੇ ਆ, ਪੁਲਿਸ ਏਦਾਂ ਵੀ ਪੂਰਾ ਕਰ ਲਿਆ ਜਾਂਦਾ। ਪਰ ਦੂਜੀ ਗੱਲ ਇਹ ਕਿ ਕਿਉਂ ਇੰਨੀ ਸਖਤੀ ਕਰਨੀ ਹੈ, ਕਾਹਤੋਂ ਕਰਨੀ ਹੈ, ਕੀ ਤੋਪ ਡਿੱਗ ਪਊਗੀ। ਮੈਨੂੰ ਨਹੀਂ ਲੱਗਦਾ ਕਿ ਕੋਈ ਮਹਿਕਮੇ 'ਚ ਰਹਿ ਕੇ ਆਪਣੇ ਮਹਿਕਮੇ ਦੇ ਉਲਟ ਲਿਖੂਗਾ, ਤੇ ਜਿਹਨੇ ਉਲਟ ਚੱਲਣਾ ਮਹਿਕਮੇ ਦੇ ਉਹ RTI ਪਵਾ ਕੇ ਜਾਂ ਕੁਛ ਹੋਰ ਜੁਗਾੜ ਲਾ ਕੇ ਸਾਰੀਆਂ ਗੱਲਾਂ ਬਾਹਰ ਕਰ ਦਿੰਦਾ, ਜਾਂ ਆਫ ਦੀ ਰਿਕਾਰਡ ਕਿਸੇ ਨਾ ਕਿਸੇ ਪੱਤਰਕਾਰ ਨਾਲ ਸੈਟਿੰਗ ਕਰਕੇ ਸਾਰੀਆਂ ਗੱਲਾਂ ਜਿਹੜੀਆਂ ਬਾਹਰ ਭੇਜ ਦਿੰਦਾ। ਤੁਸੀਂ ਕੀ ਕਰ ਲਓਗੇ, ਕੁਛ ਨਹੀਂ ਕਰ ਸਕਦੇ। ਸਗੋਂ ਤੁਸੀਂ, ਮੈਂ ਤਾਂ ਕਹਿੰਦਾ ਇਜਾਜ਼ਤ ਦਿਓ, ਹਾਂ ਠੀਕ ਆ ਭਾਈ ਜਿਹੜਾ ਕੋਈ ਨਿਯਮ ਹੈ ਉਹਨੂੰ ਬਦਲ ਦਿਓ, ਅੱਗ ਲਾਓ। ਨਿਯਮ ਜਿਹੜੇ ਪੁਰਾਣੇ ਤੁਰੇ ਆਉਂਦੇ 30-40 ਸਾਲ 50 ਸਾਲ ਉਹ ਸਿਰ 'ਚ ਮਾਰਦੇ ਆ, ਜਿਹੜੇ ਮੌਕੇ ਤੇ ਕੰਮ ਨਹੀਂ ਆਉਂਦੇ। ਜਿਹੜੇ ਮਾਸਟਰ ਅੱਜ ਐਸੇ ਵੀ ਮਾਸਟਰ ਆ ਜਿਹੜੇ ਕੌਮਾਂਤਰੀ ਮੁੱਦਿਆਂ ਤੇ ਬਹੁਤ ਵਧੀਆ ਪਕੜ ਰੱਖਦੇ ਆ, ਤੇ ਜੇ ਹੁਣ ਜਿੱਦਾਂ ਲਾ ਲਓ ਸਾਡਾ ਇੱਕ ਦੋਸਤ ਹੈ GS ਗੁਰਦੇਵ ਟੀਚਰ ਹੈ, ਮੈਂ ਉਹਦਾ ਨਾਮ ਹੀ ਲੈ ਦਿੰਦਾ, ਕੌਮਾਂਤਰੀ ਮੁੱਦਿਆਂ ਤੇ ਬਹੁਤ ਪਕੜ ਰੱਖਦਾ। ਜਿੱਦਾਂ ਹੁਣ ਕਨਫਲਿਕਟ ਚੱਲ ਰਹੇ ਨੇ, ਨੇਪਾਲ ਰੁੱਸ ਰਿਹਾ, ਤੇ ਉਹਨੂੰ ਰੋਕਿਆ ਥੋੜੀ ਜਾਣਾ ਚਾਹੀਦਾ। ਹੁਣ ਤਾਂ ਸਭ ਕਹਿਣਾ ਚਾਹੀਦਾ ਕਿ ਤੂੰ ਲਿਖ, ਤਾਂ ਕਿ ਪੰਜਾਬੀ ਲੋਕਾਂ ਨੂੰ ਪੰਜਾਬੀ ਭਾਸ਼ਾ 'ਚ ਬਿਹਤਰ ਤਰੀਕੇ ਨਾਲ ਪਤਾ ਲੱਗ ਸਕੇ ਕਿ ਹਾਂ ਭਾਈ ਕੁਛ ਵਾਪਰ ਰਿਹਾ ਕੌਮਾਂਤਰੀ ਪੱਧਰ ਤੇ। ਕਈ ਟੀਚਰਾਂ ਵੀ ਆਪਣੀ ਸਿੱਖਿਆ ਦੇ ਵਿਭਾਗ ਦੇ ਕੰਮ ਕਰਤੇ ਜਾਂ ਉਹਨਾਂ ਦੇ ਸੁਝਾਅ ਹੱਲ ਵਾਸਤੇ ਬਹੁਤ ਕੁਛ ਹੁੰਦਾ ਉਹਨਾਂ ਦੇ ਕੋਲ, ਤਾਂ ਉਹਨਾਂ ਦਾ ਜਿਹੜਾ ਹੈਗਾ ਜੋ ਵੀ ਉਹਨਾਂ ਦੇ ਕੋਲ ਮੈਟਰ ਆ ਉਹ ਕਿਉਂ ਰੁਲਣਾ ਚਾਹੀਦਾ। ਕਿਤਾਬਾਂ ਬਹੁਤ ਟੀਚਰ ਐਸੇ ਜਿਨ੍ਹਾਂ ਨੇ ਕਿਤਾਬਾਂ ਲਿਖੀਆਂ ਹੋਈਆਂ ਨੇ, ਸੋਸ਼ਲੀ ਬਹੁਤ ਗਿਆਨ ਰੱਖਦੇ ਆ ਜਿਹੜੇ, ਸੋ ਉਹ ਗਿਆਨ ਮੇਰੇ ਗੱਲ ਨਾਲ ਬੰਨਣਾ ਨਹੀਂ ਚਾਹੀਦਾ। ਮੇਰਾ ਤਾਂ ਇਹ ਮੰਨਣਾ ਹੈ, ਜਾਤੀ ਤੌਰ ਤੇ ਹੋ ਸਕਦਾ ਮੈਂ ਗਲਤ ਹੋਵਾਂ, ਕਿ ਜਿਹੜੀ ਤੁਹਾਡੀ ਇਹ ਕਲਾ ਹੈ, ਲੇਖਣੀ ਹੈ, ਇਹਨੂੰ ਸਗੋਂ ਖੁੱਲ੍ਹ ਕੇ ਕੰਮ ਕਰਨ ਦੇਣਾ ਚਾਹੀਦਾ ਤਾਂ ਕਿ ਸਮਾਜ ਦਾ, ਤੁਹਾਡੇ ਮਹਿਕਮੇ ਦਾ ਭਲਾ ਹੋ ਸਕੇ। ਜੀ ਜੀ ਬਿਲਕੁਲ।
ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਜੀ ਤੇ ਸਰੋਤੇ ਉੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।